ਗੁਣੇ ਹੋਹੁਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕਿਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ, ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਬੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੇ ਜੰਤੂ ਪਾਏ, ਤਾਂ ਕਾਰਜ ਕਿਆ ਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ, ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਬੰਤਾ, ਕੋਏ ਨਾ ਕਿਸ ਕੀ ਤਰਿਆ। ਸਿਰ ਸਿਰਜਕ ਸੰਬਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸੈ ਕੋਸਾਂ, ਤਿਸ ਪਾਛੈ ਵਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਬਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ। ਤਿਨ ਟੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਾਲਾਹਨ ਤੁਧ ਜੀ,
ਹਰਿ ਅਨੇਕ ਅਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ। ਤਪ ਤਾਪੈ ਜਪੇ ਬੇਅੰਤਾ, ਤੇਰੇ ਅਨੇਕ ਪੜੈ ਬੋ ਸਿਮਰਤ ਸ਼ਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਪਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੁਧ ਜੇ ਵਡ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸੈ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰੇ ਤਿਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜੇ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ। ਤਿਤ ਸਰਵਰੜ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰਿ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਨਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕਬਿਓ ਬਾਚ ਬੇਨਤੀ ਚੋਪਈ, ਪਾਤਸ਼ਾਹੀ ਦਸਵੀਂ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮ ਕਾਬੋ, ਆਪ ਹਾਥੈ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਹੈ ਪਿਆਸਾ। ਤੁਮੈ ਛਾਡ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਛਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੇ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰਿਓ ਰੱਛਾ। ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੀਉ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਬਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ।
जबन काल सब लोक सवारा, नमस्कार है ताई हमारा। जबन काल सब जगत बनायो, देव दैत जछन उपजायो। आदि अंत कै अवतारा, सोई गुरु समझियो हमारा। नमस्कार तिसही को हमारी, सकल प्रजा जिन आप सवारी। सिवकन को शिव गुण सुख दियो, शत्रन को पलमो बद कियो। घाट कड़ के अंतर की जानत, भले बुरे की पीर पछानत। चींटी ते कुंचर अस्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछानै, कड़ कड़ के पट पट की जानै। जाबुद करख करा करतारा, प्रजा धरत तब देह अपारा। जब आ करख करत हूँ कब हूँ, तुम मैं मिलत दे तर सब हूँ। जे ते बदन श्रेष्ठ सब धारै, आपे अपनी बूझ उचारै। तुम सब ही तेरे निरालम, जानत वेद भेद अरियालम। निरंकार निरवकार निरलंब, आद अनील अनादि असंभ। तां का मूड़ उचारत भेदां, जाको पेव न पावत बेदां। तां को कर पाहन अनुमानत, महामूढ़ कस भेद न जानत। महादेव को कैद सदा शिव, निरंकार का चिंत नह पिव। आप अपनी बुध है जेती, बरनत भिन्न भिन्न तोहें तेती। तुमरा लखा ना जाए पसारा, कह बिद सजा प्रथम संसारा। एक कै रूप अनूप स्वरूपा, रंक प्यो राव के पूपा। अंडज जेरज सिद्धज कीनी, उतबुज खान बहुरच दीनी। कहो फुल राजा हो बैठा, कहो सिमड़ प्यो शंकरी कैठा। सगरी सृष्ट दिखाए चंपव, आद जुगाद स्वरूप स्वयंभव। अब रक्षा मेरी तुम करो, सिख उबार सिख संगरो। दुष्ट जिते उठवदुत भाता, सकल मलेश करो रणकाता। जे अस्तु तब सरनी परे, तिनके दुष्ट दुखित हैव मरे। पुरख जवन पग परे तिहारे, तिनके तुम संकट सब टारे। जो कल को एक बार ध्याए हैं, ताके काल निकट नहीं आए हैं। रक्षा होए ताए सब काला, दुष्ट अरिष्ट रे तत्काला। कृपा दृष्ट तन जाय ने हर हो, ताके ताप तनक मोह हर हो। रिद्ध सिद्ध कर्मो सब होई, दुष्ट छाछ वै सकै ना कोई। एक बार जिन तुम्हें संवारा, काल फांसते ताहे उबारा। जिन नर नाम तिहारो कहा, दर्द दुष्ट दोख ते रहा। खड़ग केत में शरण तिहारी, आप हाथ दे लेहो उबारी। सर्ब ठोर मोह सहाई, दुष्ट दोख ते लेहो बचाई। सवैया पाए गहे जब ते तुमरे, तब ते को आंख तरे नहीं आन्यो। राम रहीम पुराण कुरान, अनेक है मत एक ना मान्यो। सिमरत शास्त्र वेद सबैबो, भेद कह हम एक ना जान्यो। श्री असपान कृपा तुमरी कर, मैं ना कहयो सब तोहे बखान्यो। दोहरा सगल द्वार को छाड़ कै, गह्यो तुहारो द्वार। बाहें गहे की लाज अस, गोबिंद दास तुहार। सगल द्वार को छाड़ कै, गह्यो तुहारो द्वार। बाहें गहे की लाज अस, गोबिंद दास तुहार। राम कली महला तीजा आनंद, एक ओंकार सतगुरु प्रसाद। आनंद पिया मेरी माए, सतगुरु मैं पाया।
ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਦਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਨੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁਦਾਵਨੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੂੰਚੈ, ਤਿਸ ਕਾ ਹੋਏ ਉਦਾਰੋ। ਏ ਵਸਤ ਤਜੀ ਨ ਜਾਈ, ਨਿਤ ਨਿਤ ਰਾਖੁਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰੇ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਮੂਹ ਗੁਰਸਿੱਖ ਸੰਗਤਾਂ, ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੋਦਰ ਰਹਿਰਾ ਸਾਹਿਬ ਦੇ ਪਾਠ ਆਪ ਸੰਗਤਾਂ ਨੇ
ਅਤ ਸਤਿਕਾਰ ਭਾਈ ਗੁਰਮੀਤ ਸਿੰਘ ਜੀ ਜੰਮੂ, ਉਹਨਾਂ ਪਾਸੋਂ ਸਰਵਣ ਕੀਤੇ ਹਨ। ਹੁਣ ਆਪ ਸੰਗਤਾਂ ਨੂੰ ਗੁਰੂ ਘਰ ਦਾ ਹਜ਼ੂਰੀ ਜਥਾ ਭਾਈ ਹਰਪ੍ਰੀਤ ਸਿੰਘ ਜੀ, ਭਾਈ ਗੁਣਵੰਤ ਸਿੰਘ ਜੀ 7 ਵਜੇ ਤੱਕ ਆਪ ਸੰਗਤਾਂ ਨੂੰ ਗੁਰਸ਼ਬਦ ਕੀਰਤਨ ਨਾਲ ਜੋੜਨਗੇ। ਉਸ ਤੋਂ ਉਪਰੰਤ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਜੋ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਗੁਰ ਇਤਿਹਾਸ, ਗੁਰਬਾਣੀ ਦੀ ਅਤੇ ਜੋ 40 ਲੜੀ ਦੇ ਤਹਿਤ ਜੀਵ ਦੇ ਗ੍ਰਸਤ ਮਾਰਗ ਦੀ ਕਥਾ ਵਿਚਾਰ ਆਰੰਭ ਭਾਈ ਸਾਹਿਬ ਨੇ ਕੀਤੀ ਹੋਈ ਹੈ। ਸਾਡੇ ਅਤ ਸਤਿਕਾਰਯੋਗ ਸਿੰਘ ਸਾਹਿਬ ਪੰਥ ਦੇ ਮਹਾਨ ਵਿਦਵਾਨ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਆਪ ਜੀ ਨੂੰ ਠੀਕ 7 ਤੋਂ ਲੈ ਕੇ 8 ਵਜੇ ਤੱਕ 1 ਘੰਟਾ ਗੁਰ ਇਤਿਹਾਸ, ਗੁਰਬਾਣੀ ਦੀ ਕਥਾ ਨਾਲ ਜੋੜ ਦੇਣਗੇ ਅਤੇ ਉਪਰੰਤ ਸਮਾਪਤੀ ਹੋਵੇਗੀ। ਸੋ 1-2 ਬੇਨਤੀਆਂ ਹਨ ਜੋ ਸਾਡੇ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੀ ਹੁੱਡੀ ਸਾਹਿਬ ਕਿਸੇ ਰੁਝੇਵੇਂ ਕਰਕੇ ਜੋ ਸਟੇਜ ਦੀ ਸੇਵਾ ਕਰਨ ਹੁਣ ਨਹੀਂ ਪਹੁੰਚੇ, ਸੋ ਉਹਨਾਂ ਵੱਲ ਬੇਨਤੀ ਕੀਤੀ ਗਈ ਦਾਸ ਨੂੰ ਕਿ ਆਪ ਸੰਗਤਾਂ ਨੂੰ 1-2 ਅਨਾਉਂਸਮੈਂਟਾਂ ਕਰਨੀਆਂ ਹਨ ਕਿ ਗੁਰਦੁਆਰਾ ਸਿੰਘ ਸਭਾ ਮਿਲਪੀਟਸ, ਜਿਸ ਦੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਆਪਣਾ ਗੁਰੂ ਘਰ ਨੂੰ ਜਗ੍ਹਾ ਤੇ ਬਿਲਡਿੰਗ ਬਖਸ਼ਿਸ਼ ਕੀਤੀ ਹੈ, ਉਸ ਦੀ ਉਸਾਰੀ ਸੰਪੂਰਨ ਹੋ ਚੁੱਕੀ ਹੈ। ਸੋ ਆਉਣ ਵਾਲੀ 7 ਜੁਲਾਈ ਨੂੰ ਦਿਨ ਐਤਵਾਰ ਉਦਘਾਟਨ ਸਮਾਗਮ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵੱਲੋਂ ਰੱਖਿਆ ਗਿਆ ਹੈ। 5 ਜੁਲਾਈ ਨੂੰ ਜੋ ਪਿਛਲੇ 4-5 ਸਾਲਾਂ ਤੋਂ ਇੱਥੋਂ ਦੇ ਸਮੁੱਚੇ ਨੌਜਵਾਨ ਟਰੱਕਾਂ ਵਾਲੇ ਵੀਰ, ਜਿਨ੍ਹਾਂ ਵਿੱਚ ਪ੍ਰਭਜੋਤ ਸਿੰਘ ਅਤੇ ਦਾਰਾ ਸਿੰਘ ਅਤੇ ਅਮਰ ਸਿੰਘ, ਇਹਨਾਂ ਦੇ ਉਪਰਾਲੇ ਸਦਕਾ ਆਪਣੇ ਸੁਜਲਾ ਮਿੱਤਰ ਨਾਲ ਰਲ ਕੇ ਉਦਮ ਕਰਦੇ ਹਨ ਅਤੇ ਹਰ 4 ਜੁਲਾਈ ਨੂੰ ਜੋ ਵੱਡਾ ਸਮਾਗਮ ਕਰਾਉਂਦੇ ਹਨ। ਸੋ ਉਹਨਾਂ ਵੱਲੋਂ 5 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 7 ਜੁਲਾਈ ਨੂੰ ਭੋਗ ਪਾਏ ਜਾਣਗੇ, ਜਿਸ ਵਿੱਚ ਡਾਕਟਰ ਗੁਰਨਾਮ ਸਿੰਘ ਜੀ ਯੂਨੀਵਰਸਿਟੀ ਪਟਿਆਲਾ ਅਤੇ ਹੋਰ ਪੰਥ ਦੇ ਮਹਾਨ ਢਾਡੀ ਕਵੀਸ਼ਰੀ ਜਥੇ, ਕਥਾ ਪ੍ਰਚਾਰਕ ਰਾਗੀ ਸਿੰਘ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ। ਸ਼ਾਮ ਤੱਕ ਦੀਵਾਨ ਚੱਲਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪ ਸੰਗਤਾਂ ਨੇ 7 ਜੁਲਾਈ ਜੋ ਗੁਰੂ ਘਰ ਦੀ ਉਦਘਾਟਨ ਸਮਾਗਮ ਹੈ ਉਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਸਮੁੱਚੇ ਕੈਲੀਫੋਰਨੀਆ ਦੀਆਂ ਜੋ ਪ੍ਰਬੰਧਕ ਕਮੇਟੀਆਂ ਹਨ ਉਹ ਵੀ ਪਹੁੰਚ ਰਹੀਆਂ ਹਨ, ਜਿਨ੍ਹਾਂ ਨੂੰ ਸੱਦਾ ਭੇਜਿਆ ਗਿਆ ਹੈ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ। ਸੋ ਆਪ ਸੰਗਤਾਂ ਨੇ ਵੀ ਆਪਣੇ ਸੱਜਣਾ ਮਿੱਤਰਾਂ ਨਾਲ, ਰਿਸ਼ਤੇਦਾਰਾਂ ਨਾਲ 7 ਜੁਲਾਈ ਦਿਨ ਐਤਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਸੋ ਆਓ ਹੁਣ ਆਪ ਸੰਗਤਾਂ ਨੂੰ 7 ਵਜੇ ਤੱਕ ਗੁਰਬਾਣੀ ਕੀਰਤਨ ਜੁੜਨਗੇ ਸਾਡੇ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰ ਜਥਾ ਭਾਈ ਹਰਪ੍ਰੀਤ ਸਿੰਘ ਜੰਮੂ ਅਤੇ ਉਹਨਾਂ ਸਾਥੀ ਜੀ। ਆਓ ਸਰਵਣ ਕਰੀਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ। ਸਾਹਿਬ ਜੀ ਸਾਹਿਬ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या दो पै स्वामी, मानस की गत एही गत एही। गुरु रामदास राखो शरनाई, गुरु रामदास राखो शरनाई, गुरु रामदास राखो शरनाई, गुरु रामदास राखो शरनाई। गुरु रामदास राखो शरनाई, गुरु रामदास राखो शरनाई। एक अरदास पाठ की रत की, एक अरदास पाठ की रत की। गुरु रामदास राखो शरनाई, गुरु रामदास राखो शरनाई। हमें अवगुण भरे एक गुण नाही, हमें अवगुण भरे हमें अवगुण भरे एक गुण नाही। हमें अवगुण भरे एक गुण नाही, हमें अवगुण भरे एक गुण नाही। अमृत छाड़ बिखे बिख खाई, अमृत छाड़ बिखे बिख खाई। अमृत छाड़ बिखे बिख खाई। गुरु रामदास राखो शरनाई, गुरु रामदास राखो शरनाई। माया मोह परम भै भूले, माया मोह परम भै भूले। सुत दारा स्यो प्रीत लगाई, सुत दारा स्यो प्रीत लगाई। सुत
उदारा स्यो प्रीत लगाई। गुर रामदास राखो शरनाई, गुर रामदास राखो शरनाई। एक उत्तम पंथ सुनियो गुर संगत, एक उत्तम पंथ तह मिलंत जम त्रास मिटाई। जम त्रास मिटाई, जम त्रास जम त्रास मिटाई। दह मिलंत जम त्रास मिटाई, त्रास मिटाई, त्रास मिटाई, त्रास मिटाई, त्रास मिटाई। एक उत्तम पंथ सुनियो गुर संगत, तह मिलंत जम त्रास मिटाई। तह मिलंत जम त्रास मिटाई। गुर रामदास राखो शरनाई, गुर रामदास राखो शरनाई। गुर रामदास राखो, गुर रामदास, गुर रामदास, गुर रामदास राखो शरनाई। सतगुर जागता है देओ, जागता है देओ। सतगुर जागता है देओ। पूली मालनी है हो, पूली मालनी है हो। सतगुर जागता है देओ, जागता है देओ। सतगुर जागता है देओ। पूली मालनी है हो, पूली मालनी है हो। सतगुर जागता है देओ, जागता है देओ। सतगुर जागता है देओ। पाती तोरे मालनी, पाती पाती जियो। पाती तोरे मालनी, पाती पाती जियो। जिस पाहन को पाती तोरे, सो पाहन निर्जियो। पूली मालनी है हो, पूली मालनी है हो। सतगुर जागता है देओ, जागता है देओ। सतगुर जागता है देओ।
ਬਿਸ਼ਨ ਡਾਰੀ ਭੋਲ ਸ਼ੰਕਰ ਦੇਓ। ਬ੍ਰਹਮ ਪਾਤੀ ਬਿਸ਼ਨ ਡਾਰੀ ਭੋਲ ਸ਼ੰਕਰ ਦੇਓ। तीन देव प्रताख तोरै करे किस की से। उली मालनी है हो, उली मालनी है हो, सतगुर जागता है देओ, जागता है देओ, सतगुर जागता है देओ। खान गढ़ के मूरत कीनी दे के छाती पाओ। पाखान गढ़ के मूरत कीनी दे के छाती पाओ। जे एह मूरत साची है तो गड़न हारे खाओ। उली मालनी है हो, उली मालनी है हो, सतगुर जागता है देओ, जागता है देओ, सतगुर जागता है देओ, जागता है देओ, सतगुर जागता है देओ। पाप है तैयार लापसी कर करा का सार। होगन हारे हो गया इस मूरत के मुख छा, इस मूरत के मुख छा। मालन पूली जग पुलाना हम पुलाने ना है। कहो कबीर हम राम राखे कृपा कर हर राय। उली मालनी है हो, उली मालनी है हो, सतगुर जागता है देओ, जागता है देओ, सतगुर जागता है देओ। उली मालनी है हो, उली मालनी है हो, सतगुर जागता है देओ, जागता है देओ, सतगुर जागता है देओ, जागता है देओ, सतगुर जागता है देओ। वाहिगुरु जी। ਸਾਧ ਸੰਗਤ ਜੀ, ਕੀਰਤਨ ਕਰਦਿਆਂ ਹੋਈਆਂ ਬੇਨਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਜੀ ਨੇ ਖਿਮਾ ਕਰਨੀ, ਅਸੀਸ ਬਖਸ਼ਣੀ। ਆਓ ਹੁਣ ਅਗਲਾ ਸਮਾਂ ਭਾਈ ਸੁਖਦੇਵ ਸਿੰਘ ਜੀ ਆਪ ਜੀ ਨੂੰ ਨਮਸਕਾਰ ਕਰਨਗੇ ਜੀ। ਦਿਓ ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰੂ ਘਰ ਦਾ ਹਜ਼ੂਰੀ ਜਥਾ ਭਾਈ ਹਰਪ੍ਰੀਤ ਸਿੰਘ ਜੰਮੂ ਵਾਲੇ ਅਤੇ ਉਹਨਾਂ ਦੇ ਸਾਥੀ ਆਪ ਸੰਗਤਾਂ ਨੂੰ ਗੁਰਸ਼ਬਦ ਕੀਰਤਨ ਨਿਹਾਲ ਕਰ ਰਹੇ ਸਨ। ਭੂਲੀ ਮਾਲ ਨਹੀਂ ਹੈ ਇਹੋ, ਸਤਿਗੁਰੂ ਜਾਗਤਾ ਹੈ ਦਿਓ। ਆਓ ਅੱਗੇ ਆਪ ਸੰਗਤਾਂ ਨੂੰ ਸਾਡੇ ਅਤਿ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਵੱਡੇ ਵੀਰ ਪਾਤਸ਼ਾਹ ਭਾਈ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਨੇ ਜੀਵ ਦੇ ਗ੍ਰਸਤ ਮਾਰਗ ਬਾਰੇ ਵਿਸ਼ਾ ਛੇੜਿਆ ਹੋਇਆ ਹੈ, ਵਿਸ਼ਾ ਆਰੰਭਿਆ ਹੋਇਆ ਹੈ। ਸੋ ਉਸੇ ਦੇ ਲੜੀ ਦੇ ਤਹਿਤ ਆਪ ਸੰਗਤਾਂ ਨੂੰ ਗੁਰ ਇਤਿਹਾਸ, ਗੁਰ ਵਿਚਾਰ, ਕਥਾ ਨਾਲ ਆਪ ਸੰਗਤ ਨੇ ਹੱਲ ਕਰਨਗੇ। 8 ਵਜੇ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਜੀ। ਆਓ ਉਹਨਾਂ ਪਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੀ। ਸੇਵਾ ਕਛੂ ਨਾ ਜਾਨੋ, ਨੀਚ ਮੂਰਖਾਰੀ। ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੀ। ਹਮ ਅਪਰਾਧੀ ਸਦ ਭੂਲਤੇ, ਤਮ ਬਖਸ਼ਣ ਹਾਰੀ। ਹਮ ਅਪਰਾਧੀ ਸਦ ਭੂਲਤੇ, ਤਮ ਬਖਸ਼ਣ ਹਾਰੀ। ਗੁਰੂ ਸਵਾਰਿਓ ਜੀ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ, ਜਿਨ੍ਹਾਂ ਨੇ ਅੱਜ ਦਾ ਦਿਨ ਸਫਲ ਕਰਨ ਵਾਸਤੇ ਆਪਣੀ ਪਾਵਨ ਪਵਿੱਤਰ ਗੋਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤਮਈ ਬਾਣੀ ਦਾ ਪਵਿੱਤਰ ਕੀਰਤਨ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਹਜ਼ੂਰੀ ਜਥੇ ਨੇ ਸਾਨੂੰ ਸਰਵਣ ਕਰਵਾਇਆ। ਸਤਿਗੁਰੂ ਜੀ ਮਿਹਰ ਕਰੇ, ਇਹਨਾਂ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਅਸੀਂ ਆਪਣੇ ਜੀਵਨ ਵਿੱਚ ਕਮਾ ਸਕੀਏ ਅਤੇ ਗੁਰਮਤਿ ਦੇ ਰਾਹ ਉੱਤੇ ਤੁਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਚੱਲ ਰਹੀ ਵਿਚਾਰ ਵਿੱਚੋਂ ਅੱਜ ਅਗਲਾ ਹਿੱਸਾ ਮੈਂ ਸਾਂਝਾ ਕਰਨਾ ਚਾਹੁੰਦਾ। ਜਦੋਂ ਲੜਕਾ ਤੇ ਲੜਕੀ ਦੀ ਚੋਣ ਹੋ ਜਾਏ, ਉਦੋਂ ਦੋਨੇ ਪਰਿਵਾਰ ਬੈਠ ਕੇ ਆਪਸ ਵਿੱਚ ਹੀ ਸਲਾਹ ਮਸ਼ਵਰਾ ਕਰਕੇ ਤੇ ਕਿਸੇ ਯੋਗ ਦਿਨ ਦੀ ਚੋਣ ਕਰਕੇ ਇਸ ਕਾਰਜ ਨੂੰ ਅੱਗੇ ਤੋਰ ਲਿਆ ਜਾਏ। ਹੁਣ ਇੱਥੇ ਫਿਰ ਰੁਕਣਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਉਦੋਂ ਸਿੱਖ ਦਾ ਫਰਜ਼ ਬਣਦਾ ਹੈ ਭਈ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਉਦੋਂ ਸਿੱਖ ਦਾ ਫਰਜ਼ ਬਣਦਾ ਹੈ ਵੀ ਜੋ ਗੁਰੂ ਜੀ ਕਹਿੰਦੇ ਨੇ ਮੈਂ ਉਹਨੂੰ ਭਲੀ ਕਰਕੇ ਮੰਨਾਂ। ਕਿਸੇ ਮਹੀਨੇ ਦਾ, ਕਿਸੇ ਦਿਨਾਂ ਦਾ ਉਹ ਇਹ ਵਿਚਾਰ ਨਾ ਕਰੇ ਵੀ ਇਹ ਦਿਨ ਚੰਗਾ ਹੁੰਦਾ ਜਾਂ ਮਾੜਾ ਹੁੰਦਾ ਹੈ। ਕਈ ਤਰ੍ਹਾਂ ਦੇ ਭਰਮ, ਵਿਪਰਵਾਦੀ ਸੋਚ ਨੇ ਸਾਡੇ ਵਿੱਚ ਪਾਏ ਹੋਏ ਨੇ ਭਈ ਇਹ 5 ਕਣਾਂ ਨੇ, ਇਹ ਮੰਗਲੀਕ ਹੈ, ਇਹ ਦਿਨ ਚੰਗਾ ਨਹੀਂ ਹੁੰਦਾ, ਇਤਿਆਦਿਕ।
ਗੁਰਮਤਿ ਦਾ ਬੜਾ ਪਿਆਰਾ ਉਪਦੇਸ਼ ਹੈ ਸਾਨੂੰ, ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ਼ ਦਾਨ ਕਿਰਪਾ ਕਰੋ ਹਰੇ। ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੇ ਪਾਰ ਬ੍ਰਹਮ। ਸਾਹਿਬ ਆਖਦੇ ਨੇ ਸਭ ਤੋਂ ਭੈੜੀ ਰੁੱਤ ਤਾਂ ਉਹ ਹੈ ਬੰਦਿਆ, ਫਿੱਟ ਭੁਲੇਰੀ ਰੁੱਤ। ਉਹ ਰੁੱਤ ਬਹੁਤ ਮਾੜੀ ਹੈ, ਉਹ ਸਮਾਂ ਬਹੁਤ ਮਾੜਾ ਹੈ ਜਿਸ ਦਿਨ ਸਾਨੂੰ ਰੱਬੀ ਯਾਦ ਦਾ ਵਿਛੋੜਾ ਪੈਂਦਾ ਹੈ। ਕਿਸੇ ਦਿਨ ਦੀ ਵਿਚਾਰ ਨਹੀਂ ਕਰਨੀ, ਬਲਕਿ ਇਹ ਵਿਚਾਰ ਕਰਨੀ ਵੀ ਸਾਨੂੰ ਦੋਨੇ ਪਰਿਵਾਰਾਂ ਨੂੰ ਕਿਹੜਾ ਦਿਨ ਯੋਗ ਬੈਠਦਾ ਹੈ, ਅਸੀਂ ਕਿਸ ਦਿਨ ਸੌਖਾ ਕਰ ਸਕਦੇ ਹਾਂ। ਉਸ ਦਿਨ ਪਰਿਵਾਰ ਨੇ ਚੋਣ ਕਰ ਲੈਣੀ ਹੈ ਦਿਨ ਦੀ, ਅਤੇ ਉਸ ਦਿਨ ਫਿਰ ਆਪਣੇ ਕਾਰਜ ਨੂੰ ਅੱਗੇ ਵਧਾਉਣਾ ਹੈ। ਮੈਂ ਬੇਨਤੀ ਕੀਤੀ ਸੀ ਲੜਕੇ ਦੀ ਚੋਣ ਵਾਸਤੇ, ਕੁਝ ਬੇਨਤੀਆਂ ਮੈਂ ਇੱਕ ਲੜਕੀ ਦੀ ਚੋਣ ਵਾਸਤੇ ਬੇਨਤੀਆਂ ਕਰਕੇ ਅੱਗੇ ਤੁਰਾਂਗਾ। ਗੁਰਬਾਣੀ ਵਿੱਚ ਕੈਸੀ ਗਜਬ ਦੀ ਸਾਨੂੰ ਅਗਵਾਈ ਬਖਸ਼ਿਸ਼ ਕੀਤੀ ਹੈ ਮਾਲਕ ਨੇ। ਸਾਡਾ ਜਿਹੜਾ ਸੁਭਾਅ ਹੈ ਉਹ ਅਸੀਂ ਦੇਖਦੇ ਹਾਂ ਕਿਸੇ ਦੀ ਸੁੰਦਰਤਾ ਨੂੰ, ਪਰ ਗੁਰਬਾਣੀ ਸਾਨੂੰ ਬਖਸ਼ਿਸ਼ ਕਰ ਰਹੀ ਹੈ ਵੀ ਸੁੰਦਰਤਾ ਦੇ ਨਾਲੋਂ ਕਿੰਨਾ ਚੰਗਾ ਹੋਵੇ ਜੇ ਕਿਤੇ ਅਸੀਂ ਸਾਂਝ ਗੁਣਾਂ ਦੀ ਪਾਈਏ। ਹੁਣ ਦੇਖੋ ਕਿੱਡਾ ਪਿਆਰਾ ਗੁਰੂ ਕੀ ਬਾਣੀ ਦਾ ਬਚਨ ਹੈ। ਸਾਹਿਬ ਆਖਦੇ ਨੇ ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਰੱਬ ਜੀ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਨੇ, ਪਰ ਮੈਂ ਤੇਰੇ ਚਰਨਾਂ ਵਿੱਚ ਆਪਣੀ ਘਰਵਾਲੀ ਜਾਂ ਆਪਣੇ ਘਰ ਵਾਲੇ ਵਾਸਤੇ ਵੀ ਅਰਦਾਸ ਕਰਨ ਲੱਗਾ। ਕਿਰਪਾ ਕਰੋ ਮੇਰਾ ਜੀਵਨ ਸਾਥੀ ਉਹ ਹੋਵੇ ਜਿਹੜਾ ਕੇਵਲ ਸੁਹੱਪਣ ਦਾ ਮਾਲਕ ਨਹੀਂ, ਬਲਕਿ ਉਹ ਚੰਗੇ ਗੁਣਾਂ ਦਾ ਮਾਲਕ ਹੋਵੇ। ਮੈਂ ਅੱਜ ਤੁਹਾਡੇ ਕੋਲੋਂ ਇਹ ਦਾਤ ਮੰਗ ਕੇ ਲੈਣਾ, ਮੇਰੇ ਮਨ ਵਿੱਚ ਤਮੰਨਾ ਹੈ, ਕਿਉਂਕਿ ਜਦੋਂ ਅਸੀਂ ਇਸ ਚੀਜ਼ ਨੂੰ ਦੇਖ ਕੇ ਤੁਰਾਂਗੇ, ਗੁਣ ਹੋਵਣਗੇ ਤਾਂ ਯਕੀਨ ਕਰਕੇ ਜਾਣਿਓ ਘਰ ਸਵਰਗ ਵਰਗਾ ਬਣ ਜਾਏਗਾ। ਅਸੀਂ ਲੜਕੀ ਦੀ ਚੋਣ ਸਿਰਫ ਉਹਦੀ ਖੂਬਸੂਰਤੀ ਦੇ ਸਿਰ 'ਤੇ ਨਹੀਂ ਕਰਨੀ, ਬਲਕਿ ਇਸ ਲਈ ਚੋਣ ਕਰਨੀ ਹੈ ਵੀ ਮੈਂ ਉਸ ਬੱਚੀ ਦੇ ਗੁਣਾਂ ਤੋਂ ਵਾਕਫ ਹੋ ਸਕਾਂ, ਉਹ ਸਾਡੇ ਘਰ ਨੂੰ ਸਵਰਗ ਵਰਗਾ ਬਣਾ ਸਕੇ। ਅਸੀਂ ਬਹੁਤ ਕੁਝ ਆਪਣੇ ਬੱਚਿਆਂ ਨੂੰ ਦਿੰਦੇ ਹਾਂ, ਪਰ ਯਕੀਨ ਕਰਕੇ ਜਾਣਿਓ ਜਿਸ ਦਿਨ ਅਸੀਂ ਆਪਣੇ ਬੱਚਿਆਂ ਨੂੰ ਗੁਰਮਤਿ ਦੇ ਲੜ ਜੋੜ ਦਿਆਂਗੇ ਨਾ, ਉਹਨੂੰ ਸੁਖਮਨੀ ਸਾਹਿਬ ਦਾ ਦਾਜ ਦਿਆਂਗੇ, ਉਹਨੂੰ ਜਪਜੀ ਸਾਹਿਬ ਦਾ ਦਾਜ ਦਿਆਂਗੇ, ਉਹਨੂੰ ਗੁਰੂ ਕੀ ਮੱਤ ਦਾ ਦਾਜ ਦਿਆਂਗੇ, ਉਹਨੂੰ ਇਹ ਸਾਰੀਆਂ ਗੱਲਾਂ ਸਿਖਾ ਕੇ ਤੋਰਾਂਗੇ, ਤਾਂ ਯਕੀਨ ਕਰਕੇ ਜਾਣਿਓ ਉਹ ਆਪਣੇ ਸਹੁਰੇ ਘਰ ਵੀ ਜਾ ਕੇ ਆਪਣੇ ਜੀਵਨ ਦੀ ਅਡੋਲਤਾ ਬਣਾ ਕੇ ਰੱਖੇਗੀ, ਗੁਰਮਤਿ ਦੇ ਚਿਰਾਗ ਜਗਾਏਗੀ, ਜਿਹਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ। ਗੁਰੂ ਕੀ ਬਾਣੀ ਦੇ ਹੁਣ ਕਿੱਡੇ ਪਿਆਰੇ ਬੋਲ ਨੇ। ਇੱਕ ਬੇਨਤੀ ਮੈਂ ਇੱਥੇ ਹੀ ਕਰਦੇ ਹਾਂ, ਵੈਸੇ ਮੈਂ ਅੱਗੇ ਜਾ ਕੇ ਕਰਨੀ ਸੀ, ਉੱਥੇ ਫਿਰ ਦੁਹਰਾ ਲਾਂਗੇ। ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ। ਗੁਰੂ ਜੀ ਨੇ ਸਭ ਤੋਂ ਖਤਰਨਾਕ ਬੰਦਾ ਜਿਹੜਾ ਨਾ, ਉਹ ਬ੍ਰਾਹਮਣ ਨੂੰ ਮਿਥਿਆ ਸੀ। ਪੰਡਿਤ ਤੇ ਬ੍ਰਾਹਮਣ ਵਿੱਚ ਅੰਤਰ ਹੁੰਦਾ ਹੈ। ਪੰਡਿਤ ਹੁੰਦਾ ਹੈ ਜਿਹੜਾ ਵਿਦਵਾਨ ਹੋਵੇ, ਬ੍ਰਾਹਮਣ ਹੁੰਦਾ ਜਿਹੜਾ ਜਾਤ ਕਰਕੇ ਆ, ਵਿਪਰ ਜੀ ਨੂੰ ਕਹਿੰਦੇ ਆ। ਹੁਣ ਗੁਰੂ ਜੀ ਨੂੰ ਪਤਾ ਸੀ ਵੀ ਬਾਕੀ ਹਮਲਾ ਬਾਹਰੋਂ ਕਰਦੇ ਨੇ, ਪਰ ਇਕੱਲਾ ਅੰਦਰੋਂ ਹਮਲਾ ਕਰਕੇ ਖਾ ਜਾਂਦਾ ਹੈ ਦੂਜਿਆਂ ਨੂੰ, ਆਪਣੇ ਵਿੱਚ ਹੀ ਜਜ਼ਬ ਕਰ ਲੈਂਦਾ। ਵਿਪਰ ਨੇ ਉਨੀ ਕਦੇ ਕਿਰਪਾਨ ਨਹੀਂ ਵਾਈ ਜਿੰਨੀ ਉਹਨੇ ਕਲਮ ਵਾਈ ਹੈ। ਇਹ ਗੱਲ ਚੇਤਾ ਰੱਖਣ ਵਾਲੀ ਬਾਤ ਹੈ। ਵਿਪਰ ਨੇ ਕਦੇ ਦੁਨਿਆਵੀ ਤੌਰ 'ਤੇ ਕਿਸੇ ਨੂੰ ਘੇਰਿਆਂ ਵਿੱਚ ਨਹੀਂ ਲਿਆ, ਜਿੰਨਾ ਵਿਪਰਵਾਦੀ ਸੋਚ ਨੇ ਕਿਸੇ ਨੂੰ ਆਪਣੀ ਵਲਗਰ ਵਿੱਚ ਸ਼ਬਦਾਂ ਦੇ ਆਸਰੇ ਨਾਲ ਲਿਆ ਹੋਇਆ। ਅੱਜ ਵੀ ਸਾਡੇ 'ਤੇ ਬਹੁਤ ਵੱਡਾ ਪ੍ਰਭਾਵ ਹੈ। ਹੁਣ ਗੁਰੂ ਜੀ ਨੇ ਹੌਲੀ ਹੌਲੀ ਉਹਨੂੰ ਘਰੋਂ ਕੱਢਿਆ, ਕਿਉਂਕਿ ਉਹਦਾ ਕਾਰਨ ਹੈ ਵੀ ਐਡੀ ਜਲਦੀ ਤਾਂ ਆਪਾਂ ਵੀ ਕੱਢਣ ਲਈ ਤਿਆਰ ਨਹੀਂ। ਅੱਜ ਤੱਕ ਸਾਡੀ ਕੌਮ ਲੜ ਰਹੀ ਹੈ ਉਸ ਗੱਲ ਬਾਰੇ, ਉਹੀ ਗੱਲਾਂ ਕਰ ਰਹੀ ਹੈ ਅਤੇ ਉਹਨਾਂ ਨਾਲ ਹੀ ਲੜ ਰਹੀ ਹੈ। ਉਹੀ ਵਿਪਰਵਾਦੀ ਸੋਚ ਦੀਆਂ ਗੱਲਾਂ ਵੀ ਕਰ ਰਹੇ ਹੈ, ਪਰ ਉਹਨਾਂ ਨਾਲ ਹੀ ਲੜ ਰਹੇ ਹੈ। ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ, ਪਹਿਲੀ ਗੱਲ, ਮਨੁੱਖ ਦੀ ਜ਼ਿੰਦਗੀ ਦੇ 4 ਸੰਸਕਾਰ ਨੇ। ਇੱਕ ਸੰਸਕਾਰ ਹੈ ਜਨਮ ਦਾ,
ਦੂਜਾ ਸੰਸਕਾਰ ਹੈ ਧਰਮ ਧਾਰਨ ਕਰਨ ਦਾ, ਤੀਜਾ ਸੰਸਕਾਰ ਹੈ ਬਹੁਤ ਵੱਡਾ ਵਿਆਹ ਸ਼ਾਦੀ ਦਾ, ਚੌਥਾ ਸੰਸਕਾਰ ਹੈ ਜਿਹੜਾ ਮਿਰਤਕ ਸਮਾਗਮ ਲਈ ਵਰਤਿਆ ਜਾਂਦਾ ਹੈ। ਹੁਣ ਇਹ ਚਾਰੇ ਸੰਸਕਾਰ ਪੁਰਾਣੇ ਸਮੇਂ ਦੇ ਵਿੱਚ ਲੋਕ ਉਹ ਬ੍ਰਾਹਮਣ ਨੂੰ ਪੁੱਛ ਕੇ ਹੀ ਕਰਦੇ ਸੀ, ਚਾਰੇ ਕੰਮਾਂ 'ਚ ਉਹ ਆ ਜਾਂਦਾ ਹੈ। ਅਤੇ ਉਹ ਚਲਾਕ ਏਡਾ ਹੈ, ਬੱਚੇ ਦੇ ਜਨਮ ਤੋਂ ਪਹਿਲਾਂ ਆ ਜਾਂਦਾ ਹੈ ਅਤੇ ਬਾਅਦ ਵਿੱਚ ਮੌਤ ਤੋਂ ਬਾਅਦ ਵਿੱਚ ਵੀ ਉਹ ਸ਼ਰਾਧਾਂ ਦੇ ਨਾਂ 'ਤੇ ਆਪਣੀ ਰੋਟੀ ਤੋਰੀ ਫੁਲਕਾ ਤੋਰੀ ਰੱਖਦਾ ਹੈ। ਗੁਰੂ ਜੀ ਨੇ ਹੁਣ ਇਹਨੂੰ ਘਰੋਂ ਕੱਢਿਆ। ਦੇਖੋ ਕਿਸ ਢੰਗ ਨਾਲ ਘਰੋਂ ਕੱਢਿਆ। ਹੌਲੀ ਹੌਲੀ ਪਹਿਲੀ ਗੱਲ ਕੀਤੀ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਧਾਰਨ ਕਰਨਾ ਸੀ ਉਦੋਂ ਉਹਨੂੰ ਆਖਿਆ ਵੀ ਭਲਿਆ ਤੇਰੇ ਵਾਲਾ ਜਨੇਊ, ਤੇਰੇ ਵਾਲੇ ਕਰਮਕਾਂਡ ਮੈਨੂੰ ਨਹੀਂ ਚਾਹੀਦੇ। ਮੈਂ ਆਪਣੇ ਸਿੱਖ ਨੂੰ ਉਸ ਗੁਰਮਤਿ ਦੀ ਸੋਝੀ ਵਾਲਾ ਇੱਕ ਧਰਮ ਦਿਆਂਗਾ ਜਿਹੜਾ ਸਮੁੱਚੀ ਮਾਨਵਤਾ ਦੇ ਦਰਦ ਨੂੰ ਲੈ ਕੇ ਚੱਲੇਗਾ। ਧਰਮ ਧਾਰਨ ਕਰਨ ਵੇਲੇ ਉਹਦੇ ਜਨੇਊ ਨੂੰ ਨਾ ਕਬੂਲਣਾ, ਉਹਦੀਆਂ ਸਿੱਖਿਆਵਾਂ ਨੂੰ ਨਾ ਕਬੂਲਣਾ, ਉਹਦਾ ਆਪਣੇ ਘਰੋਂ ਬਿਸਤਰਾ ਗੋਲ ਕਰਨਾ ਸੀ। ਦੂਜੀ ਗੱਲ, ਫਿਰ ਦੂਜਾ ਵਕਤ ਆਇਆ ਬਹੁਤ ਵੱਡਾ, ਜਦੋਂ ਜਨਮ ਦੇ ਵੇਲੇ ਦੀ ਗੱਲ ਆਉਂਦੀ ਹੈ, ਉਦੋਂ ਵੀ ਸਤਿਗੁਰੂ ਜੀ ਨੇ ਇਹਨੂੰ ਆਪਣੇ ਘਰੋਂ ਕੱਢ ਦਿੱਤਾ। ਕਹਿਣ ਲੱਗੇ ਜਨਮ ਦੇ ਵੇਲੇ ਸਾਨੂੰ ਹੁਣ ਤੇਰੀ ਲੋੜ ਨਹੀਂ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਅਤੇ ਉਦੋਂ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਵੀ ਸਾਡੇ ਘਰ ਵਿੱਚ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਹੈ, ਸਪਸ਼ਟ ਕਰ ਦਿੱਤਾ ਵੀ ਅਸੀਂ ਕਿਸੇ ਵਿਪਰਵਾਦੀ ਸੋਚ ਵਾਲੇ ਕਰਮ ਨਹੀਂ ਕਰਦੇ, ਬਲਕਿ ਰੱਬ ਦੀ ਬਾਣੀ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ। ਮਾਲਕ ਦਾ ਸ਼ੁਕਰਾਨਾ ਕਰਨੇ ਹੈ ਜਿਹਨੇ ਦਾਤ ਬਖਸ਼ਿਸ਼ ਕੀਤੀ ਹੈ। ਹੁਣ ਇੱਕ ਸਮਾਗਮ ਸੀ ਉਸ ਵੇਲੇ ਆਨੰਦ ਕਾਰਜਾਂ ਦਾ। ਆਨੰਦ ਕਾਰਜਾਂ ਵੇਲੇ ਗੁਰੂ ਰਾਮਦਾਸ ਜੀ ਨੇ ਕਿਰਪਾ ਕਰ ਦਿੱਤੀ, ਉਹ ਮੈਂ ਅੱਗੇ ਜਾ ਕੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗਾ ਭਈ ਕਿਵੇਂ 4 ਲਾਵਾਂ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਅਤੇ ਉਹਨੂੰ ਵਿਆਹ ਵੇਲੇ ਵੀ ਕਹਿ ਛੱਡਣਾ ਹੁਣ ਸਾਨੂੰ ਤੇਰੀ ਲੋੜ ਨਹੀਂ ਹੈ। ਜਿਹੜਾ ਇੱਕ ਚੌਥਾ ਕੰਮ ਸੀ ਮਿਰਤਕ ਸਮਾਗਮ ਵੇਲੇ, ਉਹ ਗੁਰੂ ਅਮਰਦਾਸ ਜੀ ਨੇ ਕਿੱਡਾ ਵਧੀਆ ਰਾਮਕਲੀ ਸ਼ਬਦ ਉਚਾਰਨ ਕਰਕੇ ਉਹਦੇ ਵਿੱਚ ਇੱਕ ਸਿੱਖ ਦਾ ਮਿਰਤਕ ਸੰਸਕਾਰ ਕਿਵੇਂ ਹੋਣਾ ਚਾਹੀਦਾ ਹੈ ਸਾਰਾ ਕੁਛ ਗੁਰੂ ਜੀ ਨੇ ਅੰਕਿਤ ਕਰ ਦਿੱਤਾ, ਸਾਡੇ ਜੀਵਨ ਵਿੱਚੋਂ ਕੱਢ ਦਿੱਤਾ। ਮੈਂ ਹੁਣ ਗੱਲ ਵਾਪਸ ਉੱਥੇ ਲੈ ਕੇ ਜਾਣੀ ਚਾਹੁੰਦਾ। ਜਿਸ ਦਿਨ ਪਹਿਲੇ ਦਿਨ ਹੀ ਵਿਪਰ ਵੜ ਗਿਆ ਅਤੇ ਮੁੜ ਉਹਨੂੰ ਕੱਢਣਾ ਔਖਾ ਹੋ ਜਾਏਗਾ। ਗੁਰੂ ਜੀ ਕਹਿਣ ਲੱਗੇ ਵੀ ਨਾ ਪੁੱਤ, ਤੁਸੀਂ ਦੋਵੇਂ ਪਰਿਵਾਰ ਬੈਠ ਕੇ ਦਿਨ ਨਿਸ਼ਚਿਤ ਕਰੋ ਅਤੇ ਕਰਨਾ ਕੀ ਹੈ, ਸਾਹਾ ਗਣੈ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓਂਕਾਰ। ਕਹਿੰਦੇ ਸਾਹਾ ਨਹੀਂ ਗਣਨਾ, ਸਾਹੇ ਦਾ ਮਤਲਬ ਹੁੰਦਾ ਹੈ ਬ੍ਰਾਹਮਣ ਦੱਸਦਾ ਹੈ ਭਈ ਆਹ ਮਹੂਰਤ ਹੈ, ਆਹ ਸਮਾਂ ਹੈ, ਆਹ ਦਿਨ ਹੈ, ਆਹ ਵਾਰ ਹੈ, ਆਹ ਵਕਤ ਹੈ ਅਤੇ ਉਵੇਂ ਕਰਨਾ। ਗੁਰੂ ਜੀ ਨੇ ਕੈਸੀ ਕਮਾਲ ਕੀਤੀ। ਕਹਿਣ ਲੱਗੇ ਮਹੂਰਤ ਤਾਂ ਪਤਾ ਨਹੀਂ ਉਹ ਕਦੋਂ ਕੱਢੇਗਾ, ਪਰ ਸਾਡਾ ਤਾਂ ਇਹ ਜਿਹੜਾ ਰਾਗ ਹੈ ਸੋਹੀ ਰਾਗ ਹੈ, ਉਹ ਤਾਂ ਗਾਇਆ ਹੀ 9 ਤੋਂ 12 ਜਾਣਾ। ਮਹੂਰਤ ਭਾਵੇਂ ਕੋਈ ਨਿਕਲੇ, ਸਾਡਾ ਤਾਂ ਆਨੰਦ ਕਾਰਜ ਹੀ 9 ਤੋਂ 12 ਦੇ ਵਿਚਕਾਰ ਹੋਣਾ। ਸਾਡਾ ਵਾਸਤਾ ਹੀ ਨਹੀਂ ਉਹਦੇ ਨਾਲ। ਸਾਹਾ ਗਣੇ, ਉਹਦੀ ਵਿਚਾਰ ਨਹੀਂ ਕਰਨੀ। ਨਾ ਕਰੇ ਵਿਚਾਰ, ਸਾਗੇ ਉੱਪਰ ਏਕ ਓਂਕਾਰ। ਕਹਿੰਦੇ ਉਸ ਤੋਂ ਵੀ ਉੱਤੇ ਏਕ ਓਂਕਾਰ ਹੈ, ਰੱਬ ਹੈ। ਪੰਡਿਤ ਤੇਰੀ ਦੱਸੀ ਹੋਈ ਗੱਲ, ਬ੍ਰਾਹਮਣ ਤੇਰੀ ਦੱਸੀ ਹੋਈ ਗੱਲ ਮੇਰੇ ਰੱਬ ਤੋਂ ਵੱਡੀ ਨਹੀਂ ਹੋ ਸਕਦੀ। ਜਿਹੜਾ ਦਿਨ ਮੈਨੂੰ ਰੱਬ ਨੇ ਬਖਸ਼ਿਸ਼ ਕੀਤਾ ਹੈ, ਦੋਨੇ ਪਰਿਵਾਰ ਰਲ ਕੇ ਉਹ ਦਿਨ ਨਿਸ਼ਚਿਤ ਕਰ ਲੈਣ ਅਤੇ ਕਾਰਜ ਨੂੰ ਅੱਗੇ ਤੋਰ ਦੇਣ। ਹੁਣ ਆਪਾਂ ਅੱਗੇ ਗੱਲ ਤੋਰੀਏ। ਫਿਰ ਉਸ ਤੋਂ ਬਾਅਦ ਵਿੱਚ ਵਿਆਹ ਸ਼ਾਦੀ ਰੱਖ ਦਿੱਤੀ ਜਾਂਦੀ ਹੈ। ਹੁਣ ਦੇਖੋ ਦੋਨੇ ਪਰਿਵਾਰਾਂ ਵਿੱਚ ਕੈਸੀ ਅਜੀਬ ਗੱਲ ਸੀ ਸਾਡੇ ਘਰ 'ਚ। ਜਿਹੜੀ ਲੜਕੀ ਹੈ ਉਹਦੇ ਘਰ ਵਿੱਚ ਸੁਹਾਗ ਦੇ ਗੀਤ ਗਾਏ ਜਾਂਦੇ ਨੇ। ਸਾਨੂੰ ਇਵੇਂ ਲੱਗਦਾ ਹੈ ਵੀ ਵਿਆਹਾਂ 'ਚ ਗੀਤ ਇੱਕੋ ਜਿਹੇ ਗਾਏ ਜਾਂਦੇ ਨੇ, ਬਿਲਕੁਲ ਨਹੀਂ। ਜਿਹੜਾ ਲੜਕਾ ਉਹਨਾਂ ਦੇ ਘਰ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਨੇ। ਲੜਕੇ ਨੂੰ ਗੀਤਾਂ ਰਾਹੀਂ ਸਾਡੇ ਕਲਚਰ ਦੇ ਪੱਖੋਂ ਉਹਨੂੰ ਉਹਦੀਆਂ ਜ਼ਿੰਮੇਵਾਰੀਆਂ ਸਮਝਾਈਆਂ ਜਾਂਦੀਆਂ ਨੇ। ਲੜਕੀ ਨੂੰ ਗੀਤਾਂ ਰਾਹੀਂ ਸਖੀਆਂ ਸਹੇਲੀਆਂ ਬੈਠ ਕੇ ਕੁਛ ਦਿਨ ਪਹਿਲਾਂ ਗਾਏ ਹੋਏ ਗੀਤਾਂ ਦੇ ਰਾਹੀਂ ਉਹਨੂੰ ਉਹ ਸੁਹਾਗ ਦੀਆਂ ਸਿੱਖਿਆਵਾਂ ਦਿੰਦੀਆਂ ਨੇ, ਜਿਹਦੇ ਨਾਲ ਉਹਨੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਸੁਖੀ ਕਰਨਾ ਹੈ। ਔਰ ਗੁਰਬਾਣੀ ਵਿੱਚ ਦੋਨੇ ਚੀਜ਼ਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ। ਸੁਹਾਗ ਦੇ ਗੀਤ ਵੀ ਗਾਏ ਨੇ, ਜਿਹੜਾ ਆਪਾਂ ਸੋਹਿਲਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਸੁਹਾਗ ਦੇ ਗੀਤ ਵੀ ਗਾਏ ਨੇ, ਜਿਹੜਾ ਆਪਾਂ ਸੋਹਿਲਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਹੁਣ ਦੇਖੋ ਦੋਨੇ ਪਰਿਵਾਰਾਂ ਵਿੱਚ ਕੈਸੀ ਅਜੀਬ ਗੱਲ ਸੀ ਸਾਡੇ ਘਰ 'ਚ। ਜਿਹੜੀ ਲੜਕੀ ਹੈ ਉਹਦੇ ਘਰ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਨੇ। ਲੜਕੇ ਨੂੰ ਘੋੜੀਆਂ ਗਾਈਆਂ ਜਾਂਦੀਆਂ ਨੇ। ਲੜਕਾ ਉਹਨਾਂ ਦੇ ਘਰ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਨੇ। ਜਿਹੜੇ ਲੜਕੇ ਨੂੰ
ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਖੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਮੈਨੂੰ ਇਹੋ ਜਿਹੀਆਂ ਸੀਸਾਂ ਦੇ ਕੇ ਤੋਰੋ ਸਹੇਲੀਓ, ਤਾਂ ਕਿ ਮੈਂ ਆਪਣੇ ਕੰਤ ਸੋਹਿਲੇ ਨੂੰ ਭਾ ਜਾਵਾਂ, ਮੈਂ ਆਪਣੇ ਘਰ ਨੂੰ ਸੁਖੀ ਵਸਾ ਸਕਾਂ। ਔਰ ਦੂਜੇ ਪਾਸੇ ਘੋੜੀਆਂ ਦੇ ਗੀਤ ਗਾਏ ਜਾਂਦੇ ਨੇ ਵੀ ਆਪਣੇ ਜੀਵਨ ਦੇ ਅੰਦਰ ਕਿਵੇਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਅੱਗੇ ਚੱਲੀਏ। ਫਿਰ ਹੁਣ ਅਗਲੀ ਗੱਲ, ਉਸ ਤੋਂ ਬਾਅਦ ਵਿੱਚ ਜਿਹੜਾ ਲੜਕਾ ਉਹ ਬਰਾਤ ਲੈ ਕੇ ਆਉਂਦਾ ਹੈ, ਤੇ ਤੁਸੀਂ ਦੇਖਿਆ ਹੋਵੇਗਾ ਨੰਬਰ 1 ਬਰਾਤ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਭਈ ਰਾਹ ਵਿੱਚ ਉਸ ਦਿਨ ਲੜਕੀ ਨੇ ਚੰਗੇ ਗਹਿਣੇ, ਚੰਗੇ ਕੱਪੜੇ, ਕੀਮਤੀ ਸਮਾਨ ਸਾਰਾ ਵਿਆਹ ਦਾ ਕੋਲ ਹੋਣਾ। ਜਿੰਨੇ ਵੀ ਬਰਾਤੀ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਭਈ ਅਸੀਂ ਬੜੀ ਸੁਰੱਖਿਆ ਦੇ ਨਾਲ, ਸੁਰੱਖਿਅਤ ਢੰਗ ਨਾਲ ਇਸ ਪਰਿਵਾਰ ਨੂੰ ਵਾਪਸ ਲੈ ਕੇ ਜਾਣਾ ਹੈ। ਬਰਾਤ ਦਾ ਮਤਲਬ ਹੁੰਦਾ ਸੀ ਨਾਲ ਦੇ ਸਾਥੀ, ਨਾ ਕਿ ਇਸ ਲਈ ਭਈ ਅਸੀਂ ਉਸ ਦਿਨ ਸਿਰਫ ਸ਼ਰਾਬਾਂ ਪੀ ਕੇ ਆਪਣੀ ਇਸ ਗੱਲ ਨੂੰ ਭੁੱਲ ਜਾਣਾ ਹੈ। ਨਹੀਂ, ਬਲਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਬਹੁਤ ਵੱਡੀ। ਹੁਣ ਤੇ ਉਹਨਾਂ ਬਰਾਤੀਆਂ ਨੇ ਉਹ ਘਰ ਨੂੰ ਕੀ ਸੰਭਾਲਣਾ ਹੁੰਦਾ, ਬਲਕਿ ਘਰਦਿਆਂ ਨੇ ਬਰਾਤੀਆਂ ਨੂੰ ਸੰਭਾਲਣਾ ਹੁੰਦਾ। ਹੁਣ ਤੇ ਐਸੀ ਕਹਾਣੀ ਬਣੀ ਪਈ ਹੈ, ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ ਹਾਂ। ਉਦੋਂ ਉਹ ਬਰਾਤੀ ਨਾਲ ਤਾਂ ਜਾਂਦੇ ਸਨ ਭਈ ਇਹ ਸਾਰੇ ਗੁਰਮੁਖ ਜਨ ਉਹ ਰਸਤੇ ਵਿੱਚ ਆਈ ਹੋਈ ਕਿਸੇ ਵੀ ਮਜਬੂਰੀ ਨੂੰ, ਬਾਈ ਚਾਂਸ ਰਾਹ ਵਿੱਚ ਕੋਈ ਡੋਲਾ ਲੁੱਟ ਲਏ, ਕੋਈ ਹੋਰ ਕਾਰਨ ਬਣ ਜਾਏ, ਮੈਂ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀਆਂ ਕਰਾਂਗਾ। ਅਤੇ ਉਦੋਂ ਉਹ ਨਾਲ ਦੇ ਬੰਦੇ ਜਿਹੜੇ ਨਾ ਉਹ ਰਾਖੀ ਕਰ ਸਕਣ, ਬਰਾਤੀ ਇਸ ਲਈ ਹੁੰਦੇ ਸੀ। ਦੂਜੀ ਗੱਲ ਹੈ, ਨਾਲ ਇੱਕ ਸਰਵਾਲਾ ਹੁੰਦਾ ਸੀ। ਸਰਵਾਲਾ ਸ਼ਬਦ ਵਿਗੜ ਕੇ ਬਣਿਆ ਹੋਇਆ ਸਿਰ ਵਾਲੇ ਤੋਂ। ਸਿਰ ਵਾਲੇ ਦਾ ਮਤਲਬ ਕੀ ਹੁੰਦਾ ਸੀ ਵੀ ਜਿਹੜੀ ਲੜਕੀ ਦੀ ਸ਼ਾਦੀ ਹੈ, ਅਚਾਨਕ ਰੱਬ ਨਾ ਕਰੇ ਕੋਈ ਕਾਰਨ ਐਸਾ ਵਰਤ ਜਾਏ, ਤਾਂ ਉਹ ਜਿਹੜਾ ਸਰਵਾਲਾ ਹੁੰਦਾ ਸੀ ਨਾ, ਹੁਣ ਤਾਂ ਅਸੀਂ ਪਕੜ ਕੇ ਕੋਈ ਵੀ ਬਣਾ ਦਿੰਦੇ ਹਾਂ, ਉਹ ਸਰਵਾਲਾ ਹੁੰਦਾ ਸੀ ਜਿਹੜਾ ਉਸ ਲੜਕੇ ਵਰਗਾ ਹੀ ਹੁੰਦਾ ਸੀ। ਬਿਲਕੁਲ ਉਸੇ ਤਰ੍ਹਾਂ ਦੀ ਉਹ ਤਿਆਰੀ ਕਰਕੇ ਆਉਂਦਾ। ਅਚਾਨਕ ਕੋਈ ਰੱਬ ਨਾ ਕਰੇ ਕੋਈ ਇਹੋ ਜਿਹਾ ਭਾਣਾ ਵਰਤ ਜਾਏ। 3-3 4-4 ਦਿਨਾਂ ਦੇ ਵਿਆਹ ਹੁੰਦੇ ਸੀ ਭਈ ਉਸ ਵੇਲੇ ਕਿਸੇ ਦੀ ਧੀ ਨਾ ਰੁਲਦੀ ਫਿਰੇ, ਅਤੇ ਉਸ ਵੇਲੇ ਕੋਈ ਪਰਿਵਾਰ ਵਿੱਚੋਂ ਐਸਾ ਹੋਵੇ ਜਿਹੜਾ ਉਸ ਧੀ ਬੱਚੀ ਨੂੰ ਵਰ ਕੇ ਉਹਦੇ ਸਿਰ 'ਤੇ ਹੱਥ ਰੱਖਣ ਜੋਗਾ ਹੋਵੇ। ਉਸ ਵੇਲੇ ਕਿਸੇ ਦੀ ਇੱਜ਼ਤ ਨਾ ਰੁਲੇ। ਸਰਵਾਲਾ ਇਸ ਲਈ ਹੁੰਦਾ ਸੀ। ਅਗਲੀ ਗੱਲ, ਤੁਸੀਂ ਦੇਖੋ ਕਦੇ ਉਹ ਜਿਹੜਾ ਲੜਕਾ ਹੈ ਉਹ ਹੱਥ ਵਿੱਚ ਹਥਿਆਰ ਲੈ ਕੇ ਆਉਂਦਾ ਸੀ। ਹਥਿਆਰ ਪਹਿਚਾਣ ਲਈ ਨਹੀਂ ਹੈ ਕੇਵਲ, ਹਥਿਆਰ ਇਸ ਲਈ ਹੈ ਵੀ ਜੇ ਕੋਈ ਮੁਸ਼ਕਿਲ ਬਣੇ ਤਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਜੀਵਨ ਸਾਥਣ ਮੈਂ ਚੁਣੀ ਹੈ ਮੈਂ ਉਹਦੀ ਰੱਖਿਆ ਕਰ ਸਕਾਂ। ਬਹੁਤਾਤ ਵਾਰੀ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ, ਅਸਲ ਵਿੱਚ ਕਿਰਪਾਨ ਜਿਹੜੀ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ। ਕਿਰਪਾਨ ਜਿਹੜੀ ਉਹ ਪਕੜਨੀ ਖੱਬੇ ਹੱਥ 'ਚ ਹੁੰਦੀ ਹੈ, ਖੱਬੇ ਹੱਥ ਵਿੱਚ ਪਕੜ ਕੇ ਤੁਰਨਾ ਹੁੰਦਾ ਤਾਂ ਕਿ ਲੋੜ ਪੈਣ 'ਤੇ ਮੈਂ ਸੱਜੇ ਹੱਥ ਨਾਲ ਉਹਨੂੰ ਕੱਢ ਕੇ ਚਲਾ ਸਕਾਂ। ਸਾਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ, ਸੱਜੇ ਹੱਥ ਵਿੱਚ ਹੀ ਪਕੜ ਲੈਂਦੇ ਹਾਂ, ਗਲਤੀ ਕਰਨੇ ਆ। ਉਹ ਇੱਕ ਸਕਿੰਟ 'ਚ ਵੀਡੀਓ ਤੋਂ ਪਤਾ ਲੱਗ ਜਾਂਦਾ ਦੇਖ ਕੇ ਭਈ ਇਸ ਬੱਚੇ ਨੂੰ ਹਜੇ ਸ਼ਸਤਰ ਦੀ ਗੱਲ ਦਾ ਪਤਾ ਨਹੀਂ ਹੈ। ਕਿਰਪਾਨ ਪਕੜ ਕੇ ਖੱਬੇ ਹੱਥ ਵਿੱਚ ਰੱਖਣੀ ਹੈ ਤਾਂ ਕਿ ਲੋੜ ਪੈਣ 'ਤੇ ਮੈਂ ਸੱਜੇ ਹੱਥ ਨਾਲ ਕੱਢ ਸਕਾਂ। ਅਗਲੀ ਗੱਲ, ਜਿਹੜੀ ਬੱਚੀ ਵੀ ਖੱਬੇ ਪਾਸੇ ਬਿਠਾਈ ਜਾਂਦੀ ਹੈ ਨਾ, ਉਹਦਾ ਕਾਰਨ ਸਿਰਫ ਇੱਕੋ ਹੀ ਹੁੰਦਾ ਹੈ ਵੀ ਜੇ ਕਿਤੇ ਬਾਹਰੋਂ ਕੋਈ ਜਰਬਾਨੀ ਆ ਜਾਂਦੀ ਸੀ, ਉਹ ਖੱਬੀ ਬਾਂਹ ਦੇ ਨਾਲ ਇੱਕ ਤੇ ਮਿਆਨ ਉਹਦੇ ਕੋਲ ਪਕੜਿਆ ਹੋਇਆ, ਦੂਜਾ ਖੱਬੀ ਬਾਂਹ ਦੇ ਨਾਲ ਉਹ ਆਪਣੀ ਜੀਵਨ ਸਾਥਣ ਨੂੰ ਸਹਾਰਾ ਦੇ ਕੇ ਸੱਜੇ ਹੱਥ ਨਾਲ ਕਿਰਪਾਨ ਨਾਲ ਮੁਕਾਬਲਾ ਕਰ ਸਕੇ। ਡੋਲਾ ਲੁੱਟਣ ਆਏ ਜ਼ਾਲਮ ਨੂੰ ਉਹਨੂੰ ਮੂੰਹ ਦੀ ਖਵਾ ਸਕੇ ਅਤੇ ਉਸ ਜੀਵਨ ਸਾਥੀ ਦੀ ਰੱਖਿਆ ਕਰ ਸਕੇ। ਹਰ ਇੱਕ ਗੱਲ ਗੁਰਮਤਿ ਦੀ ਬੜੀ ਅਮੀਰ ਸੀ, ਪਰ ਅਸੀਂ ਉਹਨੂੰ ਸਮਝ ਨਹੀਂ ਪਾਏ। ਮੈਂ ਗੱਲ ਉੱਥੋਂ ਹੀ ਸ਼ੁਰੂ ਕਰਨ ਲੱਗਾ ਫਿਰ ਦੁਬਾਰੇ ਮੁੜ ਕੇ। ਹੁਣ ਜਦੋਂ ਬਰਾਤ ਆਉਂਦੀ ਹੈ, ਇੱਕ ਸਰਵਾਲਾ ਹੁੰਦਾ ਹੈ ਅਤੇ ਨਾਲ ਬਰਾਤ ਹੁੰਦੀ ਹੈ। ਹੁਣ ਬਰਾਤ ਆਈ ਅਤੇ ਉਸ ਵੇਲੇ ਮਿਲਣੀ ਕੀਤੀ ਜਾਂਦੀ ਹੈ। ਅੱਜ ਉਹਦੀ ਕੋਈ ਖਾਸ ਲੋੜ ਨਹੀਂ ਰਹੇਗੀ, ਸਿਰਫ ਅਸੀਂ ਉਹ ਰਸਮ ਕਰਦੇ ਹਾਂ। ਕਿਉਂ? ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਰਿਸ਼ਤਾ ਕਰਨ ਵਾਲਾ ਹੁੰਦਾ ਸੀ, ਇੱਕ ਵਿਚੋਲਾ, ਉਹ ਬਹੁਤ ਵਾਰੀ ਸਾਰੇ ਪਰਿਵਾਰ ਨੂੰ ਮਿਲਾ ਨਹੀਂ ਸੀ ਪਾਉਂਦਾ, ਸਾਰਾ ਪਰਿਵਾਰ ਨਹੀਂ ਸੀ ਜਾਂਦਾ ਹੁੰਦਾ।
ਅੱਜ ਤਾਂ ਅਸੀਂ ਦੇਖ ਰਹੇ ਹਾਂ, ਅੱਜ ਤਾਂ ਮੀਡੀਆ ਨੇ ਐਡਾ ਸੌਖਾ ਕਰ ਦਿੱਤਾ ਹੈ ਵੀ ਸਾਰੀ ਦੁਨੀਆ ਤੁਸੀਂ ਕਿਤੇ ਵੀ ਬੈਠੇ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ, ਔਖਾ ਨਹੀਂ ਹੈ। ਪਰ ਪੁਰਾਣੇ ਸਮੇਂ 'ਚ ਇਹ ਰੀਤ ਸੀ ਵੀ ਸਾਰੇ ਮਿਲੇ ਨਹੀਂ ਸੀ ਹੁੰਦੇ, ਉਦੋਂ ਫਿਰ ਸਾਰਿਆਂ ਨੂੰ ਇੱਕ ਦੂਜੇ ਨਾਲ ਮਿਲਾਇਆ ਜਾਂਦਾ ਸੀ। ਵਿਚੋਲਾ ਜਿਹੜਾ ਹੈ ਉਹ ਲੜਕੀ ਪਰਿਵਾਰ ਨੂੰ ਵੀ ਜਾਣਦਾ ਹੈ, ਲੜਕੇ ਪਰਿਵਾਰ ਨੂੰ ਵੀ ਜਾਣਦਾ। ਇਹ ਸ਼ਬਦ ਵੀ ਉੱਥੇ ਹੀ ਬਣੇ ਨੇ। ਧੇਤੇ ਦਾ ਮਤਲਬ ਹੁੰਦਾ ਧੀ ਵਾਲਿਆਂ ਵੱਲੋਂ, ਭਤੇਤੇ ਦਾ ਮਤਲਬ ਹੁੰਦਾ ਪੁੱਤ ਵਾਲਿਆਂ ਵੱਲੋਂ। ਇਹ ਸ਼ਬਦ ਸਾਡੇ ਬੜੇ ਅਮੀਰ ਸਨ, ਪਰ ਅੱਜ ਵਿੰਸ ਗਏ ਨੇ ਸਾਡੇ ਕੋਲੋਂ। ਅਤੇ ਉਹ ਦੋਨਾਂ ਵੱਲੋਂ ਭਈ ਆਹ ਲੜਕੀ ਦਾ ਇਸ ਰਿਸ਼ਤੇ ਦਾ ਅਤੇ ਆਹ ਲੜਕੇ ਵੱਲੋਂ ਇਹ ਰਿਸ਼ਤਾ ਹੈ। ਹੁਣ ਦੋਨਾਂ ਨੂੰ ਸਾਰੇ ਜਿੰਨੇ ਖਲੋਤੇ ਨੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਲੜਕੇ ਦਾ ਚਾਚਾ ਕੌਣ ਹੈ, ਲੜਕੇ ਦਾ ਤਾਇਆ ਕੌਣ ਹੈ, ਲੜਕੇ ਦੇ ਪਰਿਵਾਰ ਵਿੱਚੋਂ ਕੌਣ ਕੌਣ ਆਇਆ, ਇੱਧਰੋਂ ਲੜਕੀ ਦੇ ਪਰਿਵਾਰ ਵਿੱਚੋਂ ਕੌਣ ਕੌਣ ਹੈ। ਇਹਨੂੰ ਮਿਲਣੀ ਦੀ ਰਸਮ ਕਹਿੰਦੇ ਸੀ। ਇੱਕ ਦੂਜੇ ਦਾ ਸਤਿਕਾਰ ਕਰਨ ਵਾਸਤੇ ਕੁਝ ਚਿੰਨ੍ਹ ਵੀ ਭੇਟਾ ਕੀਤੇ ਜਾਂਦੇ ਸੀ, ਇਹ ਗੱਲ ਵੱਖਰੀ ਹੈ। ਹੁਣ ਮਿਲਣੀ ਤੋਂ ਬਾਅਦ ਵਿੱਚ ਯਾਦ ਰੱਖਿਓ ਜੇ, ਫਿਰ ਉਸ ਤੋਂ ਬਾਅਦ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ, ਅਤੇ ਹੁਣ ਗੁਰੂ ਚਰਨਾਂ ਵਿੱਚ ਆ ਗਏ। ਹੁਣ ਗੁਰੂ ਦਰ 'ਤੇ ਆ ਕੇ ਯਾਦ ਰੱਖਿਓ ਜੇ ਕੀਰਤਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੈਂ ਸੰਕੋਚ ਨਾ ਕਰਾਂ, ਬਿਲਕੁਲ ਸਪਸ਼ਟ ਕਹਿਣਾ ਚਾਹੁੰਦਾ ਭਈ ਅੱਜ ਬਹੁਤ ਵੱਡੀ ਲੋੜ ਹੈ ਇਸ ਗੱਲ ਨੂੰ ਸਮਝਣ ਦੀ। ਦੇਖੋ, ਅਸੀਂ ਕਦੇ ਵੀ ਕਿਸੇ ਨਾਲ ਗੱਲ ਕਰਦੇ ਹਾਂ ਨਾ, ਅਤੇ ਅਸੀਂ ਹਰ ਗੱਲ ਉਹ ਨਾਂ ਲੈ ਕੇ ਕਰਦੇ ਹਾਂ। ਜੀ ਫਲਾਣੇ ਦਿਨ ਦਰਸ਼ਨ ਦਿਓ, ਬੱਚੇ ਦਾ ਆਨੰਦ ਕਾਰਜ ਰੱਖਿਆ। ਜੀ ਫਲਾਣੇ ਦਿਨ ਦਰਸ਼ਨ ਦਿਓ, ਕਾਰਡ ਦਿੰਦੇ, ਬੱਚੀ ਦਾ ਆਨੰਦ ਕਾਰਜ ਰੱਖਿਆ। ਸਾਰੇ ਆਨੰਦ ਕਾਰਜ ਸ਼ਬਦ ਵਰਤਦੇ ਨੇ, ਪਰ ਹੈਰਾਨੀ ਹੁੰਦੀ ਹੈ ਜਿਸ ਕਾਰਜ ਲਈ ਇੰਨੇ ਦਿਨ ਹੋ ਗਏ ਤਿਆਰੀ ਕਰਦੇ ਹਾਂ, ਇੰਨੇ ਦਿਨ ਹੋ ਗਏ ਜਿਸ ਕਾਰਜ ਲਈ ਤਿਆਰੀ ਕਰਦੇ ਹਾਂ, ਸਭ ਤੋਂ ਪਹਿਲਾਂ ਉਸ ਕਾਰਜ ਲਈ ਫੋਨ ਆਉਣ ਲੱਗ ਜਾਣਗੇ, ਜੀ ਤੁਸੀਂ ਜਲਦੀ ਕਰਿਓ, ਉਹਦੇ ਲਈ ਬਹੁਤਾ ਵਕਤ ਨਾ ਲਾਇਓ। ਦੇਖੋ, ਬੱਚਿਆਂ ਕੋਲ ਬੈਠਿਆ ਨਹੀਂ ਜਾਣਾ, ਜਿੰਨਾ ਛੋਟਾ ਕਰ ਸਕਦੇ ਹੋ। ਮੈਂ ਤਾਂ ਕਹਿਣਾ ਕਈ ਵਾਰੀ ਵੀ ਸਾਡਾ ਬੱਸ ਨਹੀਂ ਚੱਲਦਾ, ਵਰਨਾ ਤਾਂ ਅਸੀਂ 4 ਲਾਵਾਂ ਦੀਆਂ ਵੀ 2 ਲਾਵਾਂ ਬਣਾ ਦਿੰਦੇ, ਜਿਵੇਂ ਦੇ ਹਾਲਾਤ ਸਾਡੇ ਨੇ। ਕਦੇ ਨਹੀਂ ਕਿਸੇ ਨੇ ਕਿਹਾ ਪੈਲਸ ਵਾਲਿਆਂ ਨੂੰ ਤਾਂ ਜਾਣ ਕੇ ਕਾਨੂੰਨ ਦਾ ਸਹਾਰਾ ਲੈ ਕੇ ਬੰਦ ਕਰਵਾਉਣਾ ਪੈਂਦਾ ਡੀਜੇ, ਭਈ ਹੁਣ ਇਦੋਂ ਵੱਧ ਵੱਜਣ ਨਹੀਂ ਦੇਣਾ। ਉੱਥੇ ਤਾਂ ਵੀ ਨਹੀਂ ਹਟਦੇ। ਜਦੋਂ ਕਿਤੇ ਬਰਾਤ ਨੇ ਬਾਹਰ ਕੋਈ ਇਹੋ ਜਿਹਾ ਕਾਰਨ ਕਰਨਾ ਹੁੰਦਾ, ਪ੍ਰਸ਼ਾਦਾ ਪਾਣੀ ਛਕਣਾ ਹੁੰਦਾ, ਘੰਟਿਆਂ ਬੱਧੀ ਅਸੀਂ ਗੱਲਾਂ ਕਰਨੇ ਆ। ਪਰ ਜਦੋਂ ਅਸਲ ਆਨੰਦ ਕਾਰਜ ਕਰਨਾ ਹੁੰਦਾ, ਬਹੁਤ ਵਾਰੀ ਤੁਸੀਂ ਦੇਖਿਆ ਹੋਵੇਗਾ ਹਰ ਬੰਦੇ ਦੀ ਇੱਕ ਚਾਹਤ ਹੁੰਦੀ ਹੈ ਵੀ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਕਰਦੀ ਹੈ। ਇਹਨਾਂ ਨੂੰ ਇਹ ਰਸਮ ਬੇਲੋੜੀ ਲੱਗਦੀ ਹੈ, ਜਦ ਕਿ ਅਸਲ ਕਾਰਜ ਉਸ ਦਿਨ ਆਨੰਦ ਕਾਰਜ ਹੈ। ਬਾਕੀ ਖਾਣਾ ਪੀਣਾ ਕੋਈ ਕਾਰਜ ਨਹੀਂ ਹੈ, ਰੋਜ਼ ਹੀ ਖਾਂਦੇ ਪੀਂਦੇ ਹੈ। ਕਈ ਦਿਨਾਂ ਦੀਆਂ ਪਾਰਟੀਆਂ ਚੱਲਦੀਆਂ ਨੇ। ਅਸਲ ਕੰਮ ਸੀ ਜਿਹੜਾ ਭਈ ਅੱਜ ਗੁਰੂ ਜੀ ਮੈਂ ਤੇਰੇ ਕੋਲੋਂ ਸਮੁੱਚੇ ਜੀਵਨ ਦੀਆਂ ਖੁਸ਼ੀਆਂ ਲੈਣਾ ਹੈ। ਜਿਹੜਾ ਕਾਰਜ ਮੈਂ ਕਰਨ ਲੱਗਾ ਸਤਿਗੁਰੂ ਜੀ, ਇਸ ਕਾਰਜ ਵਿੱਚ ਤੁਸੀਂ ਸਹਾਈ ਹੋਇਓ। ਅੱਗੇ ਜਾ ਕੇ ਆਪਾਂ ਫਿਰ ਗੱਲ ਕਰਾਂਗੇ, ਇਸ ਗੱਲ ਦੀ ਲੋੜ ਪੈਣੀ ਹੈ। ਹੁਣ ਜਿਹੜਾ ਆਨੰਦ ਕਾਰਜ ਹੈ ਉਸ ਤੋਂ ਪਹਿਲਾਂ ਕੀਰਤਨ ਹੁੰਦਾ ਹੈ। ਉਸ ਕੀਰਤਨ ਵਿੱਚ ਬੱਚਾ ਬੱਚੀ ਨੂੰ ਗ੍ਰਸਤੀ ਜੀਵਨ ਦੀ ਪਰਪੱਕਤਾ ਲਈ ਗੁਰਬਾਣੀ ਦੇ ਸ਼ਬਦਾਂ ਰਾਹੀਂ ਕੀਰਤਨ ਕੀਤਾ ਜਾਂਦਾ ਹੈ। ਰਿਸ਼ਤਿਆਂ ਨੂੰ ਨਿੱਘੇ ਕਰਨ ਵਾਸਤੇ, ਰਿਸ਼ਤਿਆਂ ਨੂੰ ਪਿਆਰੇ ਕਰਨ ਵਾਸਤੇ, ਰਿਸ਼ਤਿਆਂ ਵਿੱਚ ਗਹਿਰਾਈ ਪੈਦਾ ਕਰਨ ਵਾਸਤੇ ਥੋੜ੍ਹਾ ਸਮਾਂ ਪਹਿਲਾਂ ਕੀਰਤਨ ਕੀਤਾ ਜਾਂਦਾ ਹੈ। ਅਤੇ ਹੁਣ ਚੰਗਾ ਤਾਂ ਇਹੀ ਹੁੰਦਾ ਵੀ ਦੋਨੇ ਪਰਿਵਾਰ ਆ ਕੇ ਦੋਨਾਂ ਪਾਸਿਆਂ ਤੋਂ, ਲੜਕੀ ਵੱਲੋਂ ਵੀ ਲੜਕੇ ਵੱਲੋਂ ਵੀ, 'ਚ ਬੈਠ ਕੇ ਕੀਰਤਨ ਸੁਣਨਾ। ਫਿਰ ਉਸ ਤੋਂ ਬਾਅਦ ਵਿੱਚ ਬੱਚਾ ਬੈਠਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜੇ ਪਾਸੇ, ਅਤੇ ਖੱਬੇ ਪਾਸੇ ਉਹ ਲੜਕੀ ਬੈਠਦੀ ਹੈ। ਹੁਣ ਮੈਂ ਬੇਨਤੀ ਕੀਤੀ ਸੀ, ਖੱਬੇ ਪਾਸੇ ਇਸ ਲਈ ਨਹੀਂ ਹੈ ਵੀ ਲੜਕੀ ਦਾ ਕੋਈ ਦਰਜਾ ਘੱਟ ਹੈ, ਬਿਲਕੁਲ ਨਹੀਂ। ਅੱਗੇ ਜਾ ਕੇ ਸ਼ਬਦ ਫਿਰ ਆਉਣਗੇ, ਲੜਕੀ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਹੈ। ਖੱਬੇ ਪਾਸੇ ਤਾਂ ਹੈ ਤਾਂ ਕਿ ਲੋੜ ਪੈਣ 'ਤੇ ਸੱਜੇ ਪਾਸੇ ਪਤੀ ਆਪਣਾ ਫਰਜ਼ ਨਿਭਾ ਸਕੇ। ਸੱਜੇ ਪਾਸੇ ਬੱਚਾ ਬੈਠ ਗਿਆ, ਖੱਬੇ ਪਾਸੇ ਬੱਚੀ ਬੈਠ ਗਈ। ਹੁਣ ਜਦੋਂ ਦੋਵੇਂ ਬੱਚੇ ਆ ਕੇ ਬੈਠ ਗਏ,
ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਕਾਰਜ ਦੀ ਸ਼ੁਰੂਆਤ ਲਈ ਸ਼ਬਦ ਪੜ੍ਹਿਆ ਜਾਂਦਾ ਹੈ। ਸ਼ਬਦ ਇੱਕ ਮੈਂ ਬੇਨਤੀ ਹੋਰ ਕਰਾਂ, ਤੁਸੀਂ ਹੈਰਾਨ ਹੋਵੋਗੇ, ਆਉਣ ਵਾਲੇ ਦਿਨਾਂ 'ਚ ਵੀ ਸਾਂਝ ਪਾਵਾਂਗਾ। ਬਹੁਤੇ ਸ਼ਬਦ ਗੁਰੂ ਰਾਮਦਾਸ ਜੀ ਦੇ ਨੇ ਆਨੰਦ ਕਾਰਜਾਂ ਵੇਲੇ, ਬਹੁਤੇ ਸ਼ਬਦ ਗੁਰੂ ਰਾਮਦਾਸ ਜੀ ਦੇ ਨੇ। ਲਾਵਾਂ ਵੀ ਗੁਰੂ ਰਾਮਦਾਸ ਜੀ ਦੀਆਂ ਆਉਣੀਆਂ ਨੇ ਅੱਗੇ, ਆਪਾਂ ਇੱਕ ਇੱਕ ਲਾਮ ਦੀ ਵਿਚਾਰ ਕਰਨੀ ਹੈ। ਪਰ ਜਿਹੜਾ ਆਹ ਸ਼ਬਦ ਹੈ ਨਾ, ਵੀ ਗੁਰੂ ਰਾਮਦਾਸ ਜੀ ਦਾ ਹੈ। ਯਾਦ ਰੱਖਿਓ ਜੇ, ਕੀਤਾ ਲੋੜੀਏ ਕੰਮ, ਇਹਦੇ ਅਰਥ ਕੀ ਨੇ? ਲੋੜਨ ਦਾ ਅਰਥ ਹੁੰਦਾ ਚਾਹੁੰਦਾ ਹੈ। ਜੇ ਤੂੰ ਮਨਾ ਚਾਹੁੰਦਾ ਹੈ ਵੀ ਇਹ ਕਾਰਜ ਸੰਪੂਰਨ ਹੋਵੇ, ਨਿਰਵਿਘਨ ਹੋਵੇ, ਸਫਲ ਹੋਵੇ, ਤਾਂ ਤੈਨੂੰ ਕੀ ਕਰਨਾ ਚਾਹੀਦਾ? ਹੁਣ ਇੱਥੇ ਸਾਹੇ ਦੀ ਫਿਰ ਵਿਚਾਰ ਕਰਿਓ ਜੇ। ਕੀਤਾ ਲੋੜੀਏ ਕੰਮ, ਸੋ ਹਰ ਪੈ ਆਖੀਐ। ਇਹ ਗੱਲ ਤੂੰ ਆਪਣੇ ਰੱਬ ਕੋਲ ਕਹਿ, ਕਿਸੇ ਕੋਲ ਨਾ ਕਹਿ, ਕਿਸੇ ਦੇਹਧਾਰੀ ਕੋਲ ਨਾ ਕਹਿ, ਕਿਸੇ ਦੀ ਆਸ਼ੀਰਵਾਦ ਦੀ ਲੋੜ ਨਹੀਂ ਹੈ। ਕੀਤਾ ਲੋੜੀਏ ਕੰਮ, ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਦੀ ਸਿੱਖਿਆ ਇਹ ਦੱਸੇਗੀ ਭਈ ਹਾਂ ਭਲਿਓ, ਜਦੋਂ ਬੰਦਾ ਰੱਬ ਅੱਗੇ ਅਰਦਾਸ ਕਰਦਾ, ਪਰਮੇਸ਼ਰ ਅੱਗੇ ਅਰਦਾਸ ਕਰਦਾ, ਉਸ ਤੋਂ ਵੱਡਾ ਕੋਈ ਵੀ ਨਹੀਂ ਹੈ, ਤੇ ਉਹ ਕਾਰਜ ਸਵਾਰ ਦਿੰਦਾ ਹੈ। ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਕਹਿੰਦੇ ਇਵੇਂ ਸੰਗਤ ਵਿੱਚ ਬੈਠ ਕੇ ਕੀਤੇ ਹੋਏ ਇਸ ਕਾਰਜ ਲਈ ਅਰਦਾਸ ਜਦੋਂ ਗੁਰੂ ਜੀ ਵੱਲੋਂ ਤੋਹਫਾ ਮਿਲੇਗਾ, ਜ਼ਿੰਦਗੀ ਅੰਮ੍ਰਿਤਮਈ ਬਣ ਜਾਏਗੀ। ਭੈ ਪੰਜਨ ਮਿਹਰਬਾਨ, ਦਾਸ ਕੀ ਰਾਖੀ ਹੈ। ਵਾਹਿਗੁਰੂ ਜੀ ਕਿਰਪਾ ਕਰਿਓ, ਉਹ ਮੇਰਾਂ ਦੇ ਸਾਈਂ ਸਾਰਾ ਡਰ ਖਤਮ ਕਰਨ ਦੇਣ ਵਾਲੇ ਆ। ਤੁਸੀਂ ਕਿਰਪਾ ਕਰਿਓ, ਦਾਸ ਦੀ ਰੱਖਿਆ ਕਰਿਓ। ਸਾਡੇ ਕੋਲੋਂ ਕੋਈ ਇਹੋ ਜਿਹਾ ਕਰਮ ਨਾ ਹੋਵੇ ਜਿਹੜਾ ਬਦਨਾਮੀ ਦਾ ਕਾਰਨ ਬਣ ਜਾਏ। ਤੁਸੀਂ ਰਹਿਮਤ ਕਰਿਓ, ਸਾਡੇ ਇਸ ਕਾਰਜ ਵਿੱਚ ਸਹਾਈ ਹੋਇਓ। ਭੈ ਪੰਜਨ ਮਿਹਰਬਾਨ, ਦਾਸ ਕੀ ਰਾਖੀ ਹੈ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀ ਹੈ। ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਕਹਿੰਦੇ ਕੇਵਲ ਇਹ ਆਨੰਦ ਕਾਰਜਾਂ ਲਈ ਉਚਾਰੇ ਹੋਏ ਸ਼ਬਦ ਨਹੀਂ। ਇਹਨਾਂ ਸ਼ਬਦਾਂ ਦੇ ਸਹਾਰੇ ਨਾਲ ਜੇ ਤੁਸੀਂ ਇੱਕ ਗੱਲ ਅੱਜ ਪੱਲੇ ਬੰਨ੍ਹ ਲਓਗੇ, ਉਹ ਕੀ? ਜੇ ਕਿਤੇ ਮਾਲਕ ਦੇ ਗੁਣ ਗਾਉਣੇ ਸਿੱਖ ਲਏ। ਭੈ ਪੰਜਨ ਮਿਹਰਬਾਨ, ਦਾਸ ਕੀ ਰਾਖੀ ਹੈ। ਨਾਨਕ ਹਰ ਗੁਣ ਗਾਏ, ਜਦੋਂ ਰੱਬ ਦੇ ਗੁਣ ਗਾਵਾਂਗੇ, ਅਲਖ ਪ੍ਰਭ ਲਾਖੀ ਹੈ। ਤੁਸੀਂ ਘਰ ਪਰਿਵਾਰ ਵਿੱਚ ਰਹਿੰਦੇ ਆ ਰੱਬ ਨੂੰ ਮਿਲ ਲੈਣਾ। ਤੁਹਾਨੂੰ ਕਿਸੇ ਕਿਸਮ ਦੀ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਪੈਣੀ। ਜੀਵਨ ਦਾ ਨਿਸ਼ਾਨਾ ਵੀ ਪੂਰਾ ਹੋ ਜਾਏਗਾ। ਜਿਸ ਕਾਰਜ ਲਈ ਮਨੁੱਖਾ ਦੇਹੀ ਮਿਲੀ ਹੈ, ਉਹ ਵੀ ਇੱਥੇ ਸੰਪੂਰਨ ਹੋ ਜਾਏਗੀ। ਗੁਰੂ ਅੱਗੇ ਅਰਦਾਸ ਕਰਨੀ ਹੈ। ਹੁਣ ਇੱਕ ਬੇਨਤੀ ਹੋਰ, ਇਹਨੂੰ ਬਹੁਤ ਪਕੜ 'ਚ ਰੱਖਿਓ। ਮੈਂ ਬੇਨਤੀ ਕਰਾਂ, ਕਿੰਨੇ ਕਲਾ ਕਲੇਸ਼ ਖਤਮ ਹੋ ਜਾਣਗੇ ਜੇ ਕਿਤੇ ਇਸ ਗੱਲ ਨੂੰ ਚੇਤੇ 'ਚ ਰੱਖਿਓ। ਜਿਹੜੀ ਹੁਣ ਇਹ ਸ਼ਬਦ ਪੜ੍ਹਨ ਤੋਂ ਬਾਅਦ ਅਰਦਾਸ ਹੋਣੀ ਹੈ, ਆਪਾਂ ਨੇ ਸਭ ਨੂੰ ਕਾਰਡ ਦੇ ਕੇ ਬੁਲਾਇਆ ਹੁੰਦਾ ਹੈ। ਬਲਕਿ ਉਸ ਦਿਨ ਹਾਲਾਂਕਿ ਗੁਰਦੁਆਰਾ ਸਭ ਦਾ ਸਾਂਝਾ ਹੁੰਦਾ ਹੈ, ਉਸ ਦਿਨ ਜਿਹੜੇ ਪਰਿਵਾਰ ਨੂੰ ਆਪਾਂ ਨਾ ਬੁਲਾਇਆ ਹੋਵੇ, ਉਹ ਵੀ ਕੋਸ਼ਿਸ਼ ਕਰਦਾ ਵੀ ਮੈਂ ਮੱਥਾ ਟੇਕਣ ਅੱਗੇ ਪਿੱਛੇ ਜਾਵਾਂ, ਆਨੰਦ ਕਾਰਜਾਂ ਵੇਲੇ ਨਾ ਜਾਵਾਂ, ਕਿਉਂਕਿ ਮੈਨੂੰ ਸੱਦਿਆ ਨਹੀਂ ਸੀ। ਉਹਨਾਂ ਦੇ ਆਪਣੇ ਪਰਿਵਾਰ ਦਾ ਕਾਰਜ ਹੈ। ਉਦੋਂ ਨਹੀਂ ਕੋਈ ਆਉਂਦਾ, ਉਦੋਂ ਸੱਦੇ ਹੋਏ ਸਾਰੇ ਆਉਂਦੇ ਨੇ। ਜੇ ਸਾਰਿਆਂ ਨੂੰ ਸੱਦਿਆ ਹੈ, ਤੇ ਹੁਣ ਜਿਹੜੀ ਅਰਦਾਸ ਕਰਨ ਲੱਗੇ ਆ, ਉਹਦੇ 'ਚ ਸਿਰਫ 6 ਜਣੇ ਖੜੇ ਹੋਣੇ ਨੇ, ਬਾਕੀਆਂ ਨੂੰ ਨਹੀਂ ਖੜੇ ਹੋਣ ਪੈਂਦਾ। ਬਾਕੀਆਂ ਲਈ ਬੇਨਤੀ ਹੁੰਦੀ ਵੀ ਤੁਸੀਂ ਬੈਠੇ ਰਹੋ। ਸਿਰਫ 6 ਜਣੇ ਖੜੇ ਹੋਵੋ। ਇੱਕ ਬੱਚਾ ਤੇ ਬੱਚੀ, ਇੱਕ ਬੱਚੀ ਦੇ ਮਾਂ-ਬਾਪ, ਇੱਕ ਬੱਚੇ ਦੇ ਮਾਂ-ਬਾਪ, ਇਹ 6 ਜਣੇ ਖੜੇ ਨੇ। ਬਾਕੀ ਸਾਰਾ ਪਰਿਵਾਰ ਬੈਠਾ ਹੈ। ਸਾਰੇ ਸੱਜਣ ਮਿੱਤਰ, ਹਾਲਾਂਕਿ ਸਾਰਿਆਂ ਨੂੰ ਕਾਰਡ ਦੇ ਕੇ ਬੁਲਾਇਆ, ਸਾਰਿਆਂ ਦੀ ਇੱਜ਼ਤ ਕਰਨੀ ਚਾਹੁੰਦੇ, ਫਿਰ ਉਹਨਾਂ ਨੂੰ ਸ਼ਾਮਿਲ ਕਿਉਂ ਨਹੀਂ ਕਰਦੇ? ਹੁਣ ਇਹ ਗੱਲ ਬਹੁਤ ਪਕੜ 'ਚ ਰੱਖਣ ਵਾਲੀ ਹੈ। ਉਹਦਾ ਅਰਥ ਇਹ ਹੁੰਦਾ ਵੀ ਬੱਚਿਓ, ਤੁਸੀਂ 6 ਜਣੇ ਇਨਵੋਲਵ ਹੋ। ਅੱਜ 6 ਜਣੇ ਸ਼ਾਮਿਲ ਹੋ। ਜਦੋਂ ਕੋਈ ਘਰ ਵਿੱਚ ਊਚ ਨੀਚ, ਜਦੋਂ ਕੋਈ ਘਰ ਵਿੱਚ ਦੁੱਖ ਸੁੱਖ, ਜਦੋਂ ਕੋਈ ਘਰ ਵਿੱਚ ਕਿਸੇ ਦਾ ਰੋਸਾ ਹੋਇਆ, ਤਾਂ ਤੁਸੀਂ 6 ਜਣੇ ਨਿਬੇੜਿਓ।
6 ਜਣੇ ਹੀ ਆਪਣੇ ਘਰ 'ਚ ਗੱਲ ਰੱਖਿਓ। ਜਦੋਂ ਕੋਈ ਬਾਹਰਲਾ ਸ਼ਾਮਲ ਹੋਏਗਾ ਉਹ ਤੁਹਾਡੇ ਘਰ ਨੂੰ ਵਸਣ ਨਹੀਂ ਦੇਵੇਗਾ, ਉਹ ਬਲਕਿ ਦੂਰੀਆਂ ਵਧਾ ਦੇਗਾ। ਇਸ ਵੇਲੇ ਇਸ ਗੱਲ ਨੂੰ ਬਹੁਤ ਪਕੜਨ ਦੀ ਲੋੜ ਹੈ। ਉਸ ਵੇਲੇ ਸਿਰਫ 6 ਜਣੇ ਖੜੇ ਹੁੰਦੇ ਨੇ, ਭਈ ਲੜਕੀ ਦੇ ਮਾਤਾ ਪਿਤਾ ਬੈਠ ਜਾਣ, ਲੜਕੇ ਦੇ ਮਾਤਾ ਪਿਤਾ ਬੈਠ ਜਾਣ, ਲੜਕਾ ਲੜਕੀ ਬੈਠ ਜਾਏ। ਜਿਹੜੀਆਂ ਇੱਕ ਦੂਜੇ ਦੇ ਮਨਾਂ ਵਿੱਚ ਕੋਈ ਰੋਸ ਗਿਲੇ ਸ਼ਿਕਵੇ ਨੇ ਉਹ ਨਿਬੇੜੇ ਜਾ ਸਕਦੇ ਨੇ। ਗੁਰੂ ਵਿਚਕਾਰ ਹੁੰਦਾ ਹੈ, ਗੁਰੂ ਅੱਗੇ ਅਰਦਾਸ ਹੁੰਦੀ ਹੈ, ਅਸੀਂ ਗੁਰੂ ਚਰਨਾਂ ਵਿੱਚ ਆ ਕੇ ਉਹ ਬੇਨਤੀ ਕਰ ਸਕਦੇ ਹਾਂ। ਦੇਖੋ, ਮੱਥਾ ਟੇਕਣ ਦਾ ਅਰਥ ਹੀ ਇਹ ਹੁੰਦਾ ਹੈ, ਸਤਿਗੁਰੂ ਜੀ ਮੈਂ ਤੁਹਾਡੇ ਹੁਕਮਾਂ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਕੇ ਵੀ ਫੁੱਲ ਚੜਾਵਾਂਗਾ। ਹੁਣ ਜਦੋਂ ਬੱਚਾ ਬੱਚੀ ਨੇ ਇਸ ਅਰਦਾਸ ਵਿੱਚ ਸ਼ਾਮਲ ਹੋ ਕੇ ਮੱਥਾ ਟੇਕਿਆ ਹੈ ਨਾ, ਇਹਦਾ ਮਤਲਬ ਇਹ ਸੀ ਵੀ ਸਤਿਗੁਰੂ ਕੋਈ ਵੀ ਗੱਲ ਹੋਵੇ, ਗੁਰਬਾਣੀ ਦਾ ਇੱਕ ਬਚਨ ਦੇਖੋ ਕਿੱਡਾ ਪਿਆਰਾ ਹੈ, ਗੋਹਜ ਗੱਲ ਜੀ ਕੀ ਕੀਜੈ ਸਤਿਗੁਰ ਪਾਸ। ਕਹਿੰਦੇ ਜਿਹੜੀ ਵੀ ਸਾਡੇ ਮਨਾਂ ਦੀ ਗੁੱਝੀ ਗੱਲ ਹੈ ਅਸੀਂ ਬਾਹਰ ਨਹੀਂ ਪ੍ਰਗਟ ਕਰਨੀ ਚਾਹੁੰਦੇ, ਉਹ ਗੁਰੂ ਕੋਲ ਆ ਕੇ ਬੇਨਤੀ ਕਰੀਏ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਜਿਹਨੇ ਪ੍ਰੋਮਿਸ ਕੀਤਾ ਹੋਏਗਾ ਗੁਰੂ ਨਾਲ, ਉਹ ਇਸ ਗੱਲ ਦੀ ਜ਼ਰੂਰ ਮਨ ਵਿੱਚ ਭਾਵਨਾ ਰੱਖੇਗਾ ਵੀ ਮੈਂ ਗੁਰੂ ਚਰਨਾਂ ਵਿੱਚ ਆਨੰਦ ਕਾਰਜ ਲਏ ਸੀ, ਮੈਂ ਤੋੜ ਨਿਭਾਉਣੇ ਨੇ, ਮੈਂ ਜ਼ਿੰਦਗੀ ਦੇ ਆਖਰੀ ਦਮ ਤੱਕ ਇੱਕ ਦੂਜੇ ਦੇ ਜੀਵਨ ਦਾ ਸਾਥ ਦੇਣਾ ਹੈ। ਹੁਣ ਅਰਦਾਸ ਕਰਕੇ ਬੈਠ ਗਏ ਅਤੇ ਉਸ ਤੋਂ ਬਾਅਦ ਵਿੱਚ ਹੁਕਮਨਾਮਾ ਲਿਆ ਜਾਂਦਾ ਹੈ। ਔਰ ਮੈਂ ਬਦਕਿਸਮਤੀ ਕਹਿ ਸਕਣਾ, ਜਿੰਨਾ ਇਸ ਹੁਕਮਨਾਮੇ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ, ਓਨਾ ਹੀ ਇਸ ਹੁਕਮਨਾਮੇ ਨੂੰ ਅਸੀਂ ਅਵੇਸਲੇਪਣ ਨਾਲ ਸੁਣਦੇ ਹਾਂ। ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਆਪਣੇ ਘਰ ਦੇ ਵਿੱਚ ਜਿਹੜਾ ਹੁਕਮਨਾਮਾ ਮੇਰੇ ਆਨੰਦ ਕਾਰਜਾਂ ਦੀ ਆਰੰਭਤਾ ਵੇਲੇ ਆਇਆ ਸੀ, ਉਸ ਹੁਕਮਨਾਮੇ ਦੀ ਫੋਟੋ ਬਣਵਾ ਕੇ ਕਿਸੇ ਨੇ ਆਪਣੇ ਘਰ 'ਚ ਲਾਈ ਹੋਵੇ ਭਈ ਆਹ ਹੁਕਮਨਾਮਾ ਉਦੋਂ ਆਇਆ ਸੀ ਜਦੋਂ ਅਸੀਂ ਇੱਕ ਦੂਜੇ ਦੇ ਜੀਵਨ ਸਾਥੀ ਬਣ ਕੇ ਜੀਵਨ ਦੇ ਰਾਹ 'ਤੇ ਗ੍ਰਿਸ਼ਟੀ ਰਾਹ 'ਤੇ ਤੁਰਨਾ ਸ਼ੁਰੂ ਕੀਤਾ ਸੀ। ਮੈਂ ਕਿਸੇ ਦੇ ਘਰ ਨਹੀਂ ਦੇਖਿਆ ਜਾਂ ਕਿਸੇ ਨੇ ਹੁਕਮਨਾਮਾ ਸਾਂਭ ਕੇ ਨਹੀਂ ਰੱਖਿਆ ਹੁੰਦਾ ਭਈ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਅਹਿਮ ਫੈਸਲਾ ਹੈ, ਇਹ ਮੇਰਾ ਉਹ ਸ਼ੀਸ਼ਾ ਹੈ ਗੁਰੂ ਜੀ ਦਾ, ਜਿਹਦੇ ਵਿੱਚ ਮੈਂ ਕਿਸੇ ਵੀ ਦੁੱਖ ਸੁੱਖ ਵੇਲੇ ਦੇਖ ਕੇ ਆਪਣੇ ਆਪ ਨੂੰ ਸੁਧਾਰ ਸਕਦਾ। ਇਹ ਉਹ ਹੁਕਮਨਾਮਾ ਸੀ। ਹੁਕਮਨਾਮੇ ਤੋਂ ਬਾਅਦ ਵਿੱਚ ਫਿਰ ਲੜਕੀ ਦੇ ਪਿਤਾ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣਾ ਹੈ। ਹੁਣ ਉਹ ਲੜਕੇ ਦਾ ਪੱਲਾ ਪਕੜਦਾ ਹੈ ਤੇ ਲੜਕੀ ਨੂੰ ਪਕੜਾ ਦਿੰਦਾ ਹੈ। ਉਸ ਵੇਲੇ ਇੱਕ ਇਹ ਸਿੰਬੋਲਿਕ ਰਸਮ ਹੈ, ਇਹ ਸਮਝਾਈ ਜਾਂਦੀ ਹੈ ਭਈ ਅੱਜ ਤੋਂ ਬਾਅਦ ਬੇਟੇ ਮੇਰੀ ਪਿਤਾ ਵਾਲੀ ਜ਼ਿੰਮੇਵਾਰੀ ਖਤਮ ਹੋ ਗਈ, ਪਰ ਤੁਹਾਡੀ ਪਤੀ ਵਾਲੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ। ਅੱਜ ਤੱਕ ਇਸ ਬੱਚੀ ਦੀ ਕੋਈ ਵੀ ਲੋੜ ਸੀ, ਉਹ ਇਹ ਪਿਤਾ ਨੂੰ ਕਹਿੰਦੀ ਸੀ, ਮਾਂ ਨੂੰ ਕਹਿੰਦੀ ਸੀ ਤੇ ਅਸੀਂ ਪੂਰੀਆਂ ਕਰਦੇ ਸੀ। ਅੱਜ ਤੋਂ ਬਾਅਦ ਇਹਦੇ ਜੀਵਨ ਦੇ ਦੁੱਖ ਸੁੱਖ, ਇਹਦੀਆਂ ਲੋੜਾਂ ਵਾਧਾ ਘਾਟਾਂ ਦਾ ਖਿਆਲ ਅੱਜ ਤੋਂ ਬਾਅਦ ਤੁਸੀਂ ਕਰਨਾ ਹੈ। ਬੜੀ ਵੱਡੀ ਗੱਲ ਹੈ ਉਸ ਵੇਲੇ ਪਿਤਾ ਵੱਲੋਂ ਆਪਣੇ ਜਿਗਰ ਦੇ ਟੁਕੜੇ ਨੂੰ ਉਸ ਲੜਕੇ ਦੇ ਲੜ ਲਾ ਦੇਣਾ। ਤੁਸੀਂ ਦੇਖੋ ਕਦੇ ਪਿਓ ਨਿੱਕੀ ਨਿੱਕੀ ਗੱਲ ਦਾ ਖਿਆਲ ਕਰਦਾ ਹੈ, ਉਹ ਕਦੇ ਨਹੀਂ ਚਾਹੁੰਦਾ ਮੇਰੀ ਬੱਚੀ ਦੇ ਨਾਲ ਕੋਈ ਕਿਵੇਂ ਫਿਰਦਾ ਹੈ। ਪਰ ਇੱਕ ਦਿਨ ਵਕਤ ਆਉਂਦਾ ਹੈ, ਉਸ ਦਿਨ ਪਿਤਾ ਆਪ ਲੜ ਪਕੜਾ ਦਿੰਦਾ ਆਪਣੀ ਬੱਚੀ ਦੇ ਹੱਥ ਵਿੱਚ, ਲੈ ਧੀਏ ਤੂੰ ਇਹਦੇ ਨਾਲ ਜਾ, ਸਮਾਜ ਵਿੱਚ ਵੀ ਤੈਨੂੰ ਇੱਜ਼ਤ ਮਿਲੇਗੀ, ਸੰਸਾਰ ਵਿੱਚ ਵੀ ਤੈਨੂੰ ਇੱਜ਼ਤ ਮਿਲੇਗੀ। ਮੈਂ ਪਿੱਛੇ ਵੀ ਸ਼ਬਦ ਦੁਹਰਾਏ ਸਨ, ਅੱਜ ਫਿਰ ਦੁਹਰਾਦੇ ਹਾਂ। ਨਰ ਤੇ ਮਾਦਾ ਤਾਂ ਮੇਲ ਫੀਮੇਲ ਤਾਂ ਸਾਰਿਆਂ ਦੇ ਵਿੱਚ ਨੇ, ਜਿਤਨੀ ਕੁਦਰਤ ਰੱਬ ਨੇ ਪੈਦਾ ਕੀਤੀ, ਪਰ ਮਨੁੱਖ ਦੇ ਕੋਲ ਦੋ ਚੀਜ਼ਾਂ ਵਾਧੂ ਨੇ, ਇੱਕ ਸ਼ਰਮ, ਦੂਜਾ ਧਰਮ।
ਸ਼ਰਮ ਦੀ ਮੋਹਰ ਲਵਾਉਣ ਵਾਸਤੇ ਅਸੀਂ ਸਮਾਜ ਨੂੰ ਇਕੱਠਾ ਕਰਨੇ ਆ। ਲੜਕੀ ਵੱਲੋਂ ਵੀ ਰਿਸ਼ਤੇਦਾਰ ਆਏ ਹੁੰਦੇ ਨੇ, ਲੜਕੇ ਵੱਲੋਂ ਵੀ ਰਿਸ਼ਤੇਦਾਰ ਆਏ ਹੁੰਦੇ, ਸਭ ਨੂੰ ਪਤਾ ਲੱਗ ਜਾਏ ਵੀ ਇਸ ਲੜਕੀ ਦਾ ਪਤੀ ਆ ਹੈ, ਸਭ ਨੂੰ ਪਤਾ ਲੱਗ ਜਾਏ ਵੀ ਇਸ ਲੜਕੇ ਦੀ ਪਤਨੀ ਆ ਹੈ, ਸਮਾਜ ਉਹਨੂੰ ਪ੍ਰਵਾਨਗੀ ਦੇਵੇ। ਯਾਦ ਰੱਖਿਓ, ਜਿਹੜਾ ਬੱਚਾ ਬੱਚੀ ਬਿਨਾਂ ਪ੍ਰਵਾਨਗੀ ਤੋਂ ਫਿਰਦੇ ਨੇ, ਸਮਾਜ ਉਹਨੂੰ ਅਦਬ ਦੀਆਂ ਨਜ਼ਰਾਂ ਨਾਲ ਨਹੀਂ ਦੇਖਦਾ, ਪਰ ਜਦੋਂ ਕਿਤੇ ਉਹ ਵਿਆਹ ਸ਼ਾਦੀ ਦੇ ਬੰਧਨ ਵਿੱਚ ਬੰਨ੍ਹ ਕੇ ਫਿਰ ਉਸ ਸਮਾਜ ਵਿੱਚ ਫਿਰਦੇ ਨੇ, ਹਰ ਮਾਂ ਬਾਪ ਉਹਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ, ਉਹਨੂੰ ਸਮਾਜ ਵਿੱਚ ਇੱਜ਼ਤ ਮਿਲਦੀ ਹੈ। ਇਹ ਸਮਾਜਿਕ ਪ੍ਰਵਾਨਗੀ ਹੈ। ਫਿਰ ਧਾਰਮਿਕ ਪ੍ਰਵਾਨਗੀ ਲੈਣ ਵਾਸਤੇ ਅਸੀਂ ਗੁਰੂ ਚਰਨਾਂ ਵਿੱਚ ਆਉਂਦੇ ਹਾਂ। ਸ਼ਰਮ ਅਤੇ ਧਰਮ ਮਨੁੱਖ ਦੇ ਕੋਲ ਦੋ ਚੀਜ਼ਾਂ ਵਾਧੂ ਨੇ। ਅਸੀਂ ਧਰਮ ਦੀ ਮੋਹਰ ਲਵਾਉਣ ਵਾਸਤੇ ਗੁਰੂ ਜੀ ਕੋਲ ਆਉਂਦੇ ਵੀ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ। ਹੁਣ ਉਹ ਲੜ ਪਕੜਾਇਆ ਜਾਂਦਾ ਹੈ। ਯਾਦ ਰੱਖਿਓ, ਜੇ ਪੱਲਾ ਇੱਕ ਹੈ, ਲੜ ਦੋ ਨੇ। ਪੱਲਾ ਇੱਕੋ ਹੀ ਹੈ, ਲੜ ਦੋ ਨੇ। ਮੈਂ ਇੱਥੇ ਹੀ ਗੱਲ ਸਪਸ਼ਟ ਕਰਦੇ ਹਾਂ, ਫਿਰ ਆਪਾਂ ਅੱਗੇ ਗੱਲ ਤੋਰਾਂਗੇ। ਇਹਨੂੰ ਬੜੇ ਧਿਆਨ ਨਾਲ ਸੁਣਿਓ। ਉਸ ਦਿਨ ਬੱਚਿਆਂ ਨੂੰ ਇੱਕ ਬਹੁਤ ਗਹਿਰਾ ਸੁਨੇਹਾ ਹੁੰਦਾ ਹੈ, ਲੜ ਪਕੜਾਉਣ ਦਾ ਅਰਥ ਹੈ ਜਿਹੜਾ, ਭਈ ਅੱਜ ਤੋਂ ਬਾਅਦ ਤੁਸੀਂ ਜੀਵਨ ਇਵੇਂ ਗੁਜ਼ਾਰਨਾ ਹੈ, ਜੇ ਤਾਂ ਰਿਸ਼ਤਾ ਰਿਹਾ ਕੇਵਲ ਸਰੀਰਾਂ ਦਾ, ਫਿਰ ਗੁਰੂ ਜੀ ਉਹਨੂੰ ਬਹੁਤਾ ਗੰਭੀਰਤਾ ਵਾਲਾ ਦਰਜਾ ਨਹੀਂ ਦਿੰਦੇ। ਉਹਦੇ ਲਈ ਕੇਵਲ ਇੰਨੇ ਹੀ ਬਚਨ ਨੇ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਕਹਿੰਦੇ ਰਿਸ਼ਤਾ ਕੂੜਾ ਹੀ ਹੈ, ਸਿਰਫ ਇੱਕ ਵਿਕਾਰੀ ਸਾਂਝ ਹੈ, ਇਸ ਤੋਂ ਅੱਗੇ ਕੁਝ ਨਹੀਂ। ਪਰ ਜਿਹੜਾ ਅਸਲ ਵਿੱਚ ਪਤੀ ਪਤਨੀ ਦਾ ਰਿਸ਼ਤਾ ਹੈ, ਹੁਣ ਦੇਖੋ ਕਿੱਡਾ ਵੱਡਾ ਉੱਚਾ ਖਿਆਲ ਬਣਨਾ ਹੈ। ਸਾਹਿਬ ਕਹਿੰਦੇ ਉਹ ਰਿਸ਼ਤਾ ਹੈ, ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਉਹਨੂੰ ਪਤੀ ਪਤਨੀ ਨਹੀਂ ਕਹਿੰਦੇ ਜਿਹੜੇ ਸਮਾਜਿਕ ਤੌਰ 'ਤੇ ਸਿਰਫ ਇਕੱਠੇ ਹੋ ਕੇ ਬੈਠ ਜਾਂਦੇ ਨੇ। ਔਰ ਬਹੁਤੇ ਘਰਾਂ 'ਚ ਹੁੰਦਾ ਇਹੋ ਹੀ ਹੈ। ਜਦੋਂ ਕੋਈ ਬਾਹਰੋਂ ਦਰਵਾਜ਼ਾ ਖੜਕਾਉਂਦਾ, ਅਸੀਂ ਬੜੇ ਭਲੇ ਮਾਨਸ ਬਣ ਕੇ ਮਿਲਦੇ ਹਾਂ। ਘਰ ਵਿੱਚ ਜੰਗ ਚੱਲ ਰਿਹਾ ਹੁੰਦਾ ਹੈ, ਜਦੋਂ ਕੋਈ ਦਰਵਾਜ਼ਾ ਖੜਕਾਉਂਦਾ ਦੋਵੇਂ ਭਲੇ ਮਾਨਸ ਬਣ ਜਾਂਦੇ ਆ, ਔਰ ਅੱਖਾਂ ਹੀ ਅੱਖਾਂ 'ਚ ਇਸ਼ਾਰਾ ਕਰਨੇ ਆ ਵੀ ਕੋਈ ਨਾ ਇਹਨੂੰ ਰਿਸ਼ਤੇਦਾਰ ਨੂੰ ਚਲੇ ਜਾਣ ਦੇ, ਅੱਧਾ ਪੌਣਾ ਘੰਟਾ ਬੈਠ ਕੇ ਚਲਾ ਜਾਏਗਾ। ਲੜਾਈ ਉੱਥੋਂ ਹੀ ਸ਼ੁਰੂ ਹੋਣੀ ਹੈ ਜਿੱਥੇ ਛੱਡੀ ਸੀ। ਉਹ ਜਦੋਂ ਚਲਾ ਜਾਂਦਾ ਉੱਥੋਂ ਹੀ ਫੇਰ ਸ਼ੁਰੂ ਕਰਨੇ। ਅਸੀਂ ਸਿਰਫ ਬਹਿਨ ਇਕੱਠੇ ਹੋਏ ਤੱਕ ਰਿਸ਼ਤਾ ਰੱਖਿਆ ਹੋਇਆ। ਗੁਰੂ ਜੀ ਕਹਿਣ ਲੱਗੇ ਨਹੀਂ ਭਲਿਆ, ਇਵੇਂ ਨਹੀਂ। ਤੈਨੂੰ ਰਿਸ਼ਤਾ ਅਸਲ ਵਿੱਚ ਚਾਹੀਦਾ ਏਕ ਜੋਤ, ਸੋਚ ਇੱਕ ਹੋ ਜਾਏ ਦੋਨਾਂ ਦੀ। ਆ ਪੱਲਾ ਨਹੀਂ ਪਕੜਿਆ, ਤੁਸੀਂ ਸੋਚ ਨੂੰ ਇੱਕ ਕਰਨਾ ਹੈ। ਅੱਜ ਏਕ ਜੋਤ, ਇੱਕੋ ਜੋਤ ਬਣ ਗਈ, ਇੱਕੋ ਸੋਚ ਬਣ ਗਈ। ਦੋਏ ਮੂਰਤੀ ਸੋਚ ਇੱਕ ਕਰ ਸਕਦੇ, ਸਰੀਰ ਇੱਕ ਨਹੀਂ ਕਰ ਸਕਦੇ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਆਂ ਸੋਏ। ਧਨ ਦਾ ਅਰਥ ਹੁੰਦਾ ਇਸਤਰੀ, ਪਿਰ ਦਾ ਅਰਥ ਹੁੰਦਾ ਪਤੀ। ਅਸਲ ਵਿੱਚ ਪਤੀ ਪਤਨੀ ਇਹ ਨੇ ਜਿਨ੍ਹਾਂ ਦਾ ਜੀਵਨ ਇਹੋ ਜਿਹਾ ਹੋਵੇ, ਜਿਨ੍ਹਾਂ ਦੀ ਸੋਚ ਇੱਕ ਹੋ ਜਾਏ। ਹੁਣ ਇੱਥੋਂ ਮੈਂ ਗੱਲ ਫਿਰ ਸ਼ੁਰੂ ਕਰਨੀ ਚਾਹੁੰਦਾ। ਸੋਚ ਇੱਕ ਦਾ ਮਤਲਬ ਕੀ ਹੈ? ਜਦੋਂ ਸੋਚ ਇੱਕ ਕਰਨੀ ਹੋਵੇ, ਉਹਦੇ ਬਹੁਤ ਕੁਝ ਛੱਡਣਾ ਪੈਂਦਾ ਹੈ, ਬਹੁਤ ਕੁਝ ਧਾਰਨ ਕਰਨਾ ਪੈਂਦਾ ਹੈ। ਸਭ ਤੋਂ ਪਹਿਲੀ ਜਿਹੜੀ ਛੱਡਣ ਵਾਲੀ ਚੀਜ਼ ਹੈ ਦੋਨਾਂ ਦੇ, ਉਹ ਇਹ ਹੈ, ਅੱਜ ਤੋਂ ਬਾਅਦ ਮੈਂ ਨਹੀਂ ਕਹਿਣਾ, ਅਸੀਂ ਕਹਿਣਾ ਹੈ। ਮੈਂ ਪੁਆੜੇ ਦੀ ਜੜ ਬਣ ਜਾਏਗੀ। ਇਹ ਕੰਮ ਮੈਂ ਕੀਤਾ, ਮੈਂ ਤਾਂ ਕਿਤੇ ਵੀ ਹੋਏਗੀ, ਉਹ ਦੂਰੀ ਬਣਾ ਦੇਗੀ। ਇਹ ਕੰਮ ਅਸੀਂ ਕੀਤਾ, ਉਹ ਨੇੜਤਾ ਬਣਾ ਦੇਗੀ। ਆਹ ਚੀਜ਼ ਮੇਰੀ ਹੈ, ਇਹ ਦੂਰੀ ਬਣਾ ਦੇਗੀ। ਆਹ ਚੀਜ਼ ਸਾਡੀ ਹੈ, ਇਹ ਨੇੜਤਾ ਬਣਾ ਦੇਗੀ। ਇਹ ਜੀਵਨ ਵਿੱਚ ਤਿਆਗਣਾ ਹੈ ਤੇ ਇਸ ਸਾਂਝੇ ਸ਼ਬਦ ਨੂੰ ਧਾਰਨ ਕਰਨਾ ਹੈ। ਇਹ ਹੈ ਏਕ ਜੋਤ। ਯਕੀਨ ਕਰਕੇ ਜਾਣਿਓ, ਜਿੱਥੇ ਜੋਤ ਇੱਕ ਹੋਗੀ, ਤਾਂ ਹੀ ਤਾਂ ਗੁਰੂ ਜੀ ਨੇ ਬਚਨ ਕੀਤੇ ਨੇ ਵੀ ਉਸ ਪਰਿਵਾਰ ਵਿੱਚ ਤਲਾਕ ਦੀ ਗੱਲ ਤਾਂ ਕਦੇ ਹੋ ਹੀ ਨਹੀਂ ਸਕਦੀ।
ਉਸ ਪਰਿਵਾਰ ਵਿੱਚ ਤਲਾਕ ਦੀ ਨਹੀਂ ਕਦੇ ਗੱਲ ਹੋ ਸਕਦੀ ਜੇ ਕਿਤੇ ਜੀਵਨ ਇਵੇਂ ਦਾ ਗੁਰੂ ਦੇ ਆਸ਼ੇ ਮੁਤਾਬਕ ਬਣਾਇਆ ਹੋਵੇ। ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਏ ਸੋਈ। ਉਹ ਇਹ ਨਹੀਂ ਕਹਿੰਦਾ ਵੀ ਮੇਰੀ ਘਰਵਾਲੀ ਦੀ ਮੰਮੀ, ਮੇਰੇ ਘਰ ਵਾਲੇ ਦੀ ਮਾਂ, ਉਹ ਇਹ ਨਹੀਂ ਕਹਿੰਦਾ। ਉਹ ਨਾ ਉਹ ਬੱਚੀ ਕਹਿੰਦੀ ਹੈ, ਉਹ ਕਹਿੰਦੀ ਸਾਡੀ ਮਾਂ, ਸਾਡਾ ਪਿਓ, ਸਾਡਾ ਪਿਤਾ, ਇੱਕ ਸ਼ਬਦ ਆ ਗਿਆ ਉਹਨਾਂ ਵਿੱਚ। ਹੁਣ ਕਿਵੇਂ ਵਖਰੇਵਾਂ ਪੈ ਸਕਦਾ ਜੇ ਕਿਤੇ ਜੀਵਨ ਦੀ ਸੋਚ ਏਡੀ ਗਹਿਰੀ ਹੋ ਜਾਏ। ਹੁਣ ਜਦੋਂ ਦੋਨਾਂ ਨੇ ਲੜ ਪਕੜਿਆ, ਪੱਲਾ ਪਕੜਿਆ, ਉਦੋਂ ਉਸ ਤੋਂ ਬਾਅਦ ਵਿੱਚ ਹੁਣ ਗੁਰੂ ਜੀ ਨੇ ਇੱਕ ਕਿਰਪਾ ਕਰਨੀ ਹੈ। ਉਹਨਾਂ ਨੇ ਫਿਰ ਲਾਵਾਂ ਦਾ ਪਾਠ ਹੋਣਾ ਹੈ। ਇਹ ਗੱਲ ਮੈਂ ਅੱਗੇ ਜਾ ਕੇ ਕਰਾਂਗਾ, ਪਰ ਮੈਂ ਹਜੇ ਕੁਝ ਬੇਨਤੀਆਂ ਤੁਹਾਨੂੰ ਹੋਰ ਕਰਨੀਆਂ ਨੇ, ਉਹਨੂੰ ਧਿਆਨ ਨਾਲ ਸੁਣਿਓ। ਜਦੋਂ ਇੱਕ ਜੋਤ ਹੋ ਗਈ ਨਾ, ਉਦੋਂ ਦੇਖੋ ਕੈਸੀਆਂ ਕੈਸੀਆਂ ਕਮਾਲ ਦੀਆਂ ਸਾਂਝਾਂ ਸਾਡੇ ਇਤਿਹਾਸ ਵਿੱਚ ਪਈਆਂ ਨੇ। ਕਈ ਐਸੀਆਂ ਪਤਨੀਆਂ ਸੀ ਜਿਨ੍ਹਾਂ ਦੇ ਪਤੀਆਂ ਦੇ ਵਿਛੋੜੇ ਪੈ ਗਏ। ਕਿਸੇ ਦਾ ਪਤੀ ਕਿਸੇ ਜੰਗ 'ਚ ਸ਼ਹੀਦ ਹੋ ਗਿਆ, ਕਿਸੇ ਦਾ ਪਤੀ ਕੌਮੀ ਸੇਵਾ ਵਿੱਚ ਚਲਾ ਗਿਆ। ਪਰ ਯਕੀਨ ਕਰਕੇ ਜਾਣਿਓ, ਉਹਨਾਂ ਧੀਆਂ ਬੱਚੀਆਂ ਨੂੰ ਅੱਤ ਦਾ ਜ਼ੋਰ ਲਾਇਆ, ਹਰ ਇੱਕ ਸੁੱਖ ਸਹੂਲਤ ਉਹਨਾਂ ਨੂੰ ਬਖਸ਼ਿਸ਼ ਕੀਤੀ ਵੀ ਤੁਸੀਂ ਜੋ ਤੁਹਾਨੂੰ ਚਾਹੀਦਾ ਸੀ ਦੇਣ ਲਈ ਤਿਆਰ ਹੈ, ਤੁਸੀਂ ਆਪਣੇ ਪਤੀ ਦਾ ਖਿਆਲ ਛੱਡੋ ਤੇ ਸਾਡੇ ਦੱਸੇ ਰਾਹ 'ਤੇ ਤੁਰੋ। ਸਿੱਖ ਨੂੰ ਮਾਣ ਹੋਣਾ ਚਾਹੀਦਾ, ਇਹਦਾ ਇਤਿਹਾਸ ਐਡਾ ਅਮੀਰ ਹੈ। ਜ਼ਾਲਮਾਂ ਨੇ ਜ਼ੋਰ ਲਾ ਲਿਆ। ਔਰ 'ਚ ਇੱਕ ਦ੍ਰਿਸ਼ਟਾਂਤ ਦੇਣਾ ਚਾਹੁੰਦਾ ਮੈਂ, ਛੋਟਾ ਜਿਹਾ। ਇੱਕ ਵਕਤ ਐਸਾ ਵੀ ਆਇਆ 1752 ਦੇ ਨੇੜੇ, ਜਦੋਂ ਮੀਰ ਮੰਨੂ, ਉਹਨੇ ਥੋੜ੍ਹਾ ਜਿਹਾ ਸਮਾਂ ਰਾਜ ਕੀਤਾ ਹੈ, ਪਰ ਉਹਨੇ ਐਡਾ ਕਹਿਰ ਭਰਿਆ ਰਾਜ ਕੀਤਾ ਹੈ। ਸਾਰਿਆਂ ਦੇ ਸਾਹਮਣੇ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਸਰਕਾਰਾਂ ਦੀ ਇੱਕੋ ਹੀ ਤਮੰਨਾ ਰਹੀ ਹੈ ਵੀ ਕਿਸੇ ਤਰ੍ਹਾਂ ਸਿੱਖੀ ਨੂੰ ਖਤਮ ਕਿਵੇਂ ਕਰੀਏ, ਸਿੱਖ ਨੂੰ ਖਤਮ ਕਿਵੇਂ ਕਰੀਏ। ਇਹ ਉਦੋਂ ਤੋਂ ਹੀ ਜ਼ੋਰ ਲੱਗਦਾ ਆ ਰਿਹਾ ਹੈ। ਇਹ ਗੱਲ ਚੇਤਾ ਰੱਖਿਓ, ਤਰੀਕੇ ਵੱਖੋ ਵੱਖਰੇ ਵਰਤੇ ਜਾਂਦੇ ਨੇ। ਮੀਰ ਮੰਨੂ ਨੇ ਸੋਚਿਆ ਵੀ ਜਿਹੜੇ ਮੇਰੇ ਤੋਂ ਪਹਿਲਾਂ ਸੀ ਉਹਨਾਂ ਤਰੀਕੇ ਗਲਤ ਵਰਤੇ, ਮੈਂ ਇੱਕ ਨਵਾਂ ਤਰੀਕਾ ਵਰਤਾਂ। ਉਹ ਤਰੀਕਾ ਕੀ ਹੈ? ਮੈਂ ਉਹ ਮਾਂ ਬੰਦ ਕਰ ਦਿਆਂ, ਮੈਂ ਉਹਨਾਂ ਮਾਵਾਂ ਨੂੰ ਹੀ ਖਤਮ ਕਰ ਦਿਆਂ ਜਿਹੜੀਆਂ ਮਾਵਾਂ ਸਿੱਖਾਂ ਨੂੰ ਜਨਮ ਦਿੰਦੀਆਂ ਨੇ। ਮੇਰਾ ਖਿਆਲ ਹੈ ਤੁਸੀਂ ਬਹੁਤ ਵਾਰੀ ਸੁਣਿਆ ਹੋਏਗਾ, ਮੀਰ ਮੰਨੂ ਨੇ ਸਿੱਖਾਂ ਦੇ ਘਰਾਂ ਵਿੱਚੋਂ ਧੀਆਂ ਬੱਚੀਆਂ ਨੂੰ ਚੁੱਕ ਕੇ ਆਪਣੀ ਜੇਲ੍ਹ ਵਿੱਚ ਬੰਦ ਕਰ ਦਿੱਤਾ, ਲਾਹੌਰ ਦੀ ਜੇਲ੍ਹ ਵਿੱਚ। ਹੁਣ ਦੇਖੋ ਕਿੱਡਾ ਵੱਡਾ ਕਹਿਰ ਕਰ ਰਿਹਾ ਹੈ। ਉਹ ਇੱਕ ਸਵਾ ਮਣ, ਤੁਸੀਂ ਰਫਲੀ ਜਿਹਾ ਰੱਖ ਲਓ ਬਈ ਇਹ 30-35 ਕਿਲੋ ਦੇ ਨੇੜੇ ਸੌਖਾ ਜਿਹਾ ਮੈਂ ਕਰ ਦੇਵਾਂ, ਇੰਨੇ ਉਹਨੇ ਦਾਣੇ ਪੀਣੇ ਨੇ। ਕਿਉਂਕਿ ਪੁਰਾਣੇ ਸਮੇਂ 'ਚ ਕੈਦੀਆਂ ਕੋਲੋਂ ਦਾਣੇ ਪਿਸਾਏ ਜਾਂਦੇ ਸਨ। ਐਡੀ ਵੱਡੀ ਫੌਜ ਨੂੰ ਰੋਟੀ ਦੇਣ ਵਾਸਤੇ, ਉਹਦੀ ਆਪਣੀ ਨਾਲ ਦੇ ਬੰਦਿਆਂ ਰੋਟੀ ਦੇਣ ਵਾਸਤੇ ਉਦੋਂ ਕੈਦੀਆਂ ਕੋਲੋਂ ਕੰਮ ਕਰਵਾਇਆ ਜਾਂਦਾ ਸੀ। ਹੁਣ ਸਵਾ ਮਣ ਦਾਣੇ ਇੱਕ ਬੀਬੀ ਨੇ ਸਾਰੀ ਦਿਹਾੜੀ ਚੱਕੀ ਫੇਰ ਕੇ ਉਹ ਪੀਣੇ ਨੇ ਦਾਣੇ, ਤੇ ਇਹਦੇ ਮੁਕਾਬਲੇ 'ਚ ਉਹਨੂੰ ਮਿਲਣਾ ਕੀ ਹੈ? ਇੱਕ ਰੋਟੀ ਲੈ ਕੇ ਨਾ, ਤੇ ਰੋਟੀ ਨਾਲ ਸਬਜ਼ੀ ਨਹੀਂ ਹੈ, ਕੋਈ ਰਿਸ਼ਤੇਦਾਰੀ ਵਾਲਾ ਮਸਲਾ ਨਹੀਂ ਹੈ। ਇੱਕ ਰੋਟੀ ਹੈ, ਰੋਟੀ ਦੇ 4 ਟੁਕੜੇ ਕਰ ਲਏ, ਪਹਿਲਾਂ ਅੱਧੀ ਕੀਤੀ ਫਿਰ ਅੱਧੀ ਕੀਤੀ। ਇੱਕ ਰੋਟੀ 4 ਬੀਬੀਆਂ 'ਚ ਵਰਤਾਈ ਜਾਣੀ ਹੈ। ਤੇ ਇੱਕ ਪਿਆਲਾ, ਪਿਆਲੇ ਦਾ ਮਤਲਬ ਉਦੋਂ ਮਿੱਟੀ ਦੇ ਭਾਂਡੇ ਹੁੰਦੇ ਸੀ। ਇੱਕ ਮਿੱਟੀ ਦਾ ਭਾਂਡਾ ਛੋਟਾ ਜਿਹਾ, ਤੇ ਉਹ ਪਾਣੀ ਦਾ ਭਰ ਕੇ ਦਿੱਤਾ ਜਾਣਾ ਵੀ ਇਹਦੇ ਨਾਲ 24 ਘੰਟੇ ਕੱਢਣੇ ਨੇ, 8 ਪਹਿਰ ਕੱਢਣੇ ਨੇ। ਕੰਮ ਇੰਨਾ ਕਰਨਾ। ਹੁਣ ਹਰ ਰੋਜ਼ ਮੀਰ ਮੰਨੂ ਇੱਕੋ ਹੀ ਗੱਲ ਆ ਕੇ ਪੁੱਛਦਾ, ਕਿਤਨੇ ਦਿਨ ਹੋ ਗਏ ਉਹਨਾਂ ਨੂੰ ਕਹਿਰ ਕਰਦੇ ਆ। ਇੱਕੋ ਹੀ ਗੱਲ ਆ ਕੇ ਪੁੱਛਦਾ ਹੈ
ਵੀ ਤੁਹਾਨੂੰ ਸਿੱਖਾਂ ਦੀਆਂ ਘਰਵਾਲੀਆਂ ਬਣ ਕੇ ਕੀ ਮਿਲਿਆ? ਇੱਥੇ ਬੈਠੀਆਂ ਤੁਸੀਂ, ਜਿਹੋ ਜੀ ਤੁਹਾਡੇ ਕੋਲ ਸੁਹੱਪਣ ਹੈ, ਸਾਡੀਆਂ ਬੇਗਮਾਂ ਬਣੋ, ਤੁਹਾਨੂੰ ਰਾਣੀਆਂ ਬਣਾ ਕੇ ਰੱਖਾਂਗੇ। ਸਿੱਖਾਂ ਦੇ ਘਰ ਤੁਸੀਂ ਜਾ ਕੇ ਕੀ ਮਿਲਿਆ ਤੁਹਾਨੂੰ ਸਿੱਖਾਂ ਨਾਲ ਵਿਆਹ ਕਰਵਾ ਕੇ? ਨਾ ਤੁਹਾਨੂੰ ਮੰਜਾ ਬਿਸਤਰਾ, ਨਾ ਤੁਹਾਨੂੰ ਖਾਣ ਪਹਿਨਣ ਨੂੰ, ਨਾ ਤੁਹਾਨੂੰ ਘਰ ਘਾਟ, ਨਾ ਤੁਹਾਡੇ ਦੁੱਖ ਸੁੱਖ ਸੁਣਨ ਵਾਸਤੇ ਤੁਹਾਡਾ ਪਤੀ ਤੁਹਾਡੇ ਕੋਲ। ਆਹ ਸੀ ਸਾਡਾ ਇਤਿਹਾਸ। ਇਹਨਾਂ ਰਿਸ਼ਤਿਆਂ ਨੇ ਕਿੱਡੇ ਗਹਿਰੇ ਰਿਸ਼ਤੇ ਕਰਨੇ ਸੀ ਸਾਡੇ, ਜੇ ਕਿਤੇ ਅਸੀਂ ਆਪਣੇ ਬੱਚਿਆਂ ਨੂੰ ਸੁਣਾਇਆ ਹੁੰਦਾ। ਉਹ ਇੱਕੋ ਹੀ ਬਚਨ ਕਰਦੀਆਂ ਨੇ ਵਾਰ-ਵਾਰ, ਭਈ ਮੈਨੂੰ ਤੂੰ ਰੋਜ਼ ਪੁੱਛੀ ਜਾਂਦਾ, ਸਾਡਾ ਜਵਾਬ ਇੱਕੋ ਹੀ ਹੁੰਦਾ ਹੈ, ਇੱਕੋ ਹੀ ਹੁੰਦਾ ਹੈ। ਭਈ ਸਿੱਖਾਂ ਦੇ ਘਰ ਵਿਆਹ ਕਰਵਾ ਕੇ ਨੇ ਜੋ ਸਾਨੂੰ ਮਿਲਿਆ ਹੈ, ਉਹ ਕਿਤੋਂ ਨਹੀਂ ਮਿਲ ਸਕਦਾ। ਕੀ ਮਿਲਿਆ? ਕਹਿਣ ਲੱਗੇ ਅਸੀਂ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਬਣ ਗਈਆਂ। ਇਹ ਤੋਂ ਵੱਡਾ ਸੁੱਖ ਨਹੀਂ ਸਾਡੇ ਕੋਲ ਹੋ ਸਕਦਾ। ਸਾਨੂੰ ਤਾਂ ਫਟੇ ਕੱਪੜਿਆਂ 'ਚ ਵੀ ਆਨੰਦ ਹੈ, ਸਾਨੂੰ ਭੁੱਖੇ ਰਹਿਣ 'ਚ ਵੀ ਆਨੰਦ ਹੈ, ਸਾਨੂੰ ਘਰ ਦੀ ਬਜਾਏ ਤੇਰੀਆਂ ਜੇਲ੍ਹਾਂ 'ਚ ਰਹਿਣ ਦਾ ਵੀ ਆਨੰਦ ਹੈ। ਹੁਣ ਦੇਖੋ ਤੁਸੀਂ ਕਿਤਨਾ ਵੱਡਾ, ਮੈਂ ਕੁਚੱਜੀ ਦਾ ਜ਼ਿਕਰ ਕੀਤਾ ਸੀ ਨਾ, ਜਿਹਨੂੰ ਚੀਜ਼ਾਂ ਨਾਲ ਪਿਆਰ ਹੋਏਗਾ, ਜਿਹਨੂੰ ਕੇਵਲ ਦਾਤਾਂ ਨਾਲ ਪਿਆਰ ਹੋਏਗਾ, ਉਹ ਮੀਰ ਮੰਨੂ ਦੀ ਜੇਲ੍ਹ 'ਚ ਕਿਉਂ ਤੁਸੀਂ ਇਹ ਚੱਲੇਗਾ? ਉਹ ਤਾਂ ਕਹੇਗਾ ਵੀ ਠੀਕ ਹੈ, ਮੈਨੂੰ ਆਪਣੀ ਬੇਗਮ ਬਣਾ ਤੇ ਘਰ ਲੈ ਕੇ ਚਲੀ ਜਾ। ਪਰ ਧੰਨ ਨੇ ਗੁਰੂ ਕੀ ਸਿੱਖਣੀਆਂ ਉਹ ਬੱਚੀਆਂ ਜਿਨ੍ਹਾਂ ਨੇ ਦੱਸਿਆ ਵੀ ਆਨੰਦ ਕਾਰਜ ਕੀ ਹੁੰਦਾ। ਸਾਡੇ ਆਨੰਦ ਕਾਰਜ ਹੋਏ ਹੋਏ ਨੇ, ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਇਹ ਗੱਲ ਨੂੰ, ਜ਼ੋਰ ਲਾ ਲਿਆ ਪਰ ਉਹ ਨਾ ਮੰਨੀ। ਆਖਰ ਇੱਕ ਦਿਨ ਇੱਕ ਮਾਂ ਦੇਖੀ, ਮਾਂ ਕੀ ਦੇਖੀ? ਉਹਦਾ ਬੱਚਾ ਹੈ ਛੋਟਾ ਜਿਹਾ, ਕਰੀਬ 3 ਸਾਲ ਦੇ ਨੇੜੇ, 4 ਸਾਲ ਦੇ ਨੇੜੇ ਕਹਿ ਲਓ। ਉਹ ਬੱਚਾ ਜ਼ਿੱਦ ਕਰ ਰਿਹਾ, ਮਾਂ ਮੈਨੂੰ ਰੋਟੀ ਦੇ। ਮਾਂ ਜਿਹੜੀ ਇੱਕ ਰੋਟੀ ਦਾ ਚੌਥਾ ਹਿੱਸਾ ਹੈ, ਉਹਦੇ ਨਾਲੋਂ ਇੱਕ ਮੱਕੀ ਦੇ ਦਾਣੇ ਜਿੰਨਾ ਟੁੱਕੜ ਤੋੜਦੀ ਹੈ ਤੇ ਆਪਣੇ ਪੁੱਤ ਦੇ ਮੂੰਹ 'ਚ ਪਾ ਕੇ ਉਹਨੂੰ ਇਹ ਪਾਬੰਦੀ ਲਾਉਂਦੀ ਹੈ, ਇਹਨੂੰ ਖਾਵੀਂ ਨਾ, ਸਿਰਫ ਮੂੰਹ 'ਚ ਚਬਾਉਂਦਾ ਰਹੀਂ। ਬੱਚਾ ਭੁੱਖਾ ਹੈ, ਉਹ ਖਾ ਲੈਂਦਾ, ਫਿਰ ਜ਼ਿੱਦ ਕਰਦਾ, ਫਿਰ ਮਾਂ ਛੋਟਾ ਜਿਹਾ ਟੁਕੜਾ ਤੋੜ ਕੇ ਮੱਕੀ ਦੇ ਦਾਣੇ ਜਿੰਨਾ ਫਿਰ ਉਹਨੂੰ ਦਿੰਦੀ ਹੈ, ਇਹਨੂੰ ਅੰਦਰ ਨਾ ਲੈ ਕੇ ਜਾ, ਇਹਨੂੰ ਮੂੰਹ 'ਚ ਰੱਖ, ਇਹਨੂੰ ਇਵੇਂ ਚਬਾਉਂਦਾ ਰਹਿ। ਮਾਂ ਨੂੰ ਫਿਕਰ ਹੈ, ਇਸ ਰੋਟੀ ਦੇ ਟੁਕੜੇ ਨਾਲ ਤੂੰ 8 ਪੈਰ ਲੰਘਾਉਣੇ ਨੇ। ਮਾਂ ਨੂੰ ਕਿੰਨਾ ਪਿਆਰਾ ਹੁੰਦਾ ਆਪਣਾ ਬੱਚਾ। ਜਦੋਂ ਪਾਣੀ ਮੰਗਦਾ ਵੀ ਰੋਟੀ ਨਹੀਂ ਤਾਂ ਪਾਣੀ ਦੇ ਦੇ, ਜਦੋਂ ਪਾਣੀ ਮੰਗਦਾ ਤੇ ਉਹ ਮਾਂ ਪਾਣੀ ਵਿੱਚ ਆਪਣੀਆਂ 2 ਉਂਗਲਾਂ ਡੁਬੋਂਦੀ ਹੈ ਤੇ ਉਹਦੇ ਬੁੱਲ੍ਹਾਂ 'ਤੇ ਲਾ ਦਿੰਦੀ ਹੈ ਵੀ ਕੇਵਲ ਬੁੱਲ੍ਹ ਗਿੱਲੇ ਕਰ ਲੈ, ਘੁੱਟ ਨਾ ਭਰੀ, ਪਾਣੀ ਮੁੱਕ ਜਾਣਾ ਹੈ। ਹੁਣ ਜ਼ਾਲਮ ਦੇਖਦਾ ਵੀ ਇਹ ਮਾਂ ਨੂੰ ਪੁੱਤ ਬਹੁਤ ਪਿਆਰਾ ਹੈ, ਇਹ ਰੋਟੀ ਆਪ ਨਹੀਂ ਖਾਂਦੀ ਪਰ ਬੱਚੇ ਨੂੰ ਖਵਾਉਂਦੀ, ਉਹਦੇ ਪਿੱਛੇ ਕਿੰਨਾ ਤੜਫ ਰਹੀ ਹੈ। ਤੇ ਅੱਜ ਮੈਨੂੰ ਪਤਾ ਲੱਗਿਆ ਵੀ ਅੱਜ ਮੇਰੀਆਂ ਬੇਗਮਾਂ ਬਣ ਜਾਣਗੀਆਂ। ਇਹ ਉਸ ਬੱਚੇ ਦੇ ਲਈ ਕਈ ਬੰਦਿਆਂ ਨੂੰ ਨਾਲ ਲੈ ਕੇ ਆਉਂਦਾ ਹੈ, ਆ ਕੇ ਪੁੱਛਦਾ ਹੈ, ਕਹਿਣ ਲੱਗਿਆ ਵੀ ਜੋ ਅੱਜ ਮੈਂ ਕਹਿਰ ਕਰਾਂਗਾ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣਾ। ਹੁਣੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਫਿਰ ਤੁਸੀਂ ਬਾਅਦ ਵਿੱਚ ਪਛਤਾਉਂਗੀਆਂ। ਇਹ ਤੋਂ ਚੰਗਾ ਹੈ ਹੁਣੇ ਦੱਸ ਦਿੰਦਾ, ਅੱਜ ਤੁਹਾਨੂੰ ਮੇਰੀਆਂ ਬੇਗਮਾਂ ਬਣਨਾ ਪੈਣਾ ਹੈ। ਬੀਬੀਆਂ ਦਾ ਉਹੀ ਜਵਾਬ ਹੈ ਜੋ ਰੋਜ਼ ਹੁੰਦਾ ਸੀ। ਉਹਨੇ ਗੋਦ ਵਿੱਚ ਬੈਠੇ ਬੱਚੇ ਨੂੰ ਚੁੱਕਿਆ। ਇਹ ਕੇਵਲ ਸਾਡੇ ਨਾਲ 1984 'ਚ ਹੀ ਨਹੀਂ ਹੋਇਆ, ਇਹ ਬਹੁਤ ਪੁਰਾਣਾ ਹੁੰਦਾ ਆ ਰਿਹਾ। ਬੱਚੇ ਨੂੰ ਚੁੱਕਿਆ, ਲੱਤਾਂ ਤੋਂ ਚੁੱਕ ਕੇ ਭਗਾ ਕੇ ਉਤਾਂਹ ਨੂੰ ਮਾਰਿਆ। ਜਦੋਂ ਬੱਚਾ ਉਤਾਂਹ ਤੋਂ ਵਾਪਸ ਆ ਰਿਹਾ ਹੈ, ਨਾਲ ਦੇ ਸਾਥੀ 2 ਖਲੋਤੇ ਨੇ। ਇੱਕ ਨੇ ਥੱਲੇ ਵਰਸ਼ਾ ਕਰਕੇ ਬੱਚੇ ਦੇ ਸਰੀਰ ਨੂੰ ਵਰਸ਼ੇ ਵਿੱਚ ਪਰੋ ਲਿਆ ਤੇ ਦੂਜੇ ਨੇ ਉਹਦੇ ਗਲ 'ਤੇ ਤਲਵਾਰ ਚਲਾ ਕੇ ਉਹਦਾ ਗਲ ਤੇ ਧੜ ਵੱਖਰਾ ਕਰ ਦਿੱਤਾ। ਉਹਦੇ ਵਿੱਚੋਂ ਡਿੱਗਦੇ ਹੋਏ ਛਿੱਟੇ ਮਾਂ ਦੇ ਮੂੰਹ 'ਤੇ ਪੈ ਗਏ ਖੂਨ ਦੇ। ਮਾਂ ਰੱਬ ਦਾ ਸ਼ੁਕਰ ਕਰਦੀ, ਉਹ ਦਾਤਿਆ
ਚੰਗਾ ਹੋਇਆ ਤੂੰ ਮੇਰੇ ਸ਼ਹੀਦ ਹੋਣ ਤੋਂ ਪਹਿਲਾਂ ਮੇਰੇ ਪੁੱਤ ਨੂੰ ਸ਼ਹੀਦ ਕਰ ਦਿੱਤਾ। ਹੁਣ ਮੈਂ ਸੁਰਖਰੂ ਹੋ ਕੇ ਸ਼ਹੀਦ ਹੋ ਜਾਵਾਂਗੀ। ਮੈਨੂੰ ਡਰ ਲੱਗਦਾ ਸੀ ਕਿਤੇ ਮੇਰੀ ਵਾਰੀ ਪਹਿਲਾਂ ਆ ਗਈ ਤੇ ਮੇਰਾ ਪੁੱਤ ਕਿਤੇ ਰੁਲਦਾ ਨਾ ਰਹਿ ਜਾਏ। ਹੁਣ ਦੇਖੋ ਤੁਸੀਂ ਕਿੰਨੇ ਦੁਨੀਆ ਦੇ ਸੁੱਖ ਨੇ ਉਹਨਾਂ ਨੂੰ ਮਿਲਣ ਲਈ ਤਿਆਰ ਵਾਸਤੇ, ਪਰ ਉਸ ਕੇਵਲ ਆਪਣੇ ਪਤੀ ਨੂੰ ਛੱਡ ਕੇ, ਉਹਦੀ ਯਾਦ ਨੂੰ ਛੱਡ ਕੇ ਉਹ ਕਿਉਂ ਨਹੀਂ ਇੰਨੇ ਸੁੱਖਾਂ ਵੱਲ ਜਾ ਰਹੀ? ਕਿਉਂਕਿ ਉਹਨੂੰ ਗੁਰਮਤ ਦਾ ਪਤਾ ਹੈ। ਇਹ ਸੀ ਸਾਂਝ, ਏਕ ਜੋਤ ਦੋਏ ਮੂਰਤੀ। ਕਿੱਥੇ ਹੁਣ ਜੋ ਕਈ ਸਾਂਝ ਹੈ। ਇੱਕ ਨਿੱਕੀ ਜਿਹੀ ਵੀ ਗੱਲ ਕਿਸੇ ਦੀ ਬਰਦਾਸ਼ਤ ਕਰਕੇ ਆਪਾਂ ਰਾਜੀ ਨਹੀਂ। ਦੂਜਾ ਪੱਖ ਵੀ ਮੈਂ ਬੇਨਤੀ ਕਰਨੀ ਚਾਹੁੰਦਾ। ਇਹ ਸਾਖੀ ਦਾ ਪੱਖ ਜੇ ਉਰਲਮ ਹੈ, ਪਰ ਮੈਂ ਉਹ ਨਹੀਂ ਤੁਹਾਡੇ ਨਾਲ ਸਾਂਝਾ ਕਰਨਾ, ਵਾਪਸ ਆ ਚੱਲਣਾ। ਦੂਜਾ ਪੱਖ ਹੁਣ ਦੇਖੋ, ਗੁਰਬਾਣੀ ਵਿੱਚ ਦੋ ਬਚਨ ਆਏ ਨੇ ਬੜੇ ਪਿਆਰੇ। ਇੱਕ ਬਚਨ ਆਇਆ, ਸਤੀਆਂ ਇਹਨਾਂ ਆਖੀਆਂ ਮੜੀਆਂ ਲੱਗ ਜਲਾਨਾ, ਭੀ ਤੋਂ ਸਤੀਆਂ ਜਾਣੀਆਂ ਜੇ ਬਿਰਹੈਂ ਚੋਟ ਮਰਾਨਾ। ਬੱਚੀ ਵਾਸਤੇ ਸਤੀ ਦੀ ਪ੍ਰਥਾ ਚੱਲੀ ਆ ਰਹੀ ਸੀ। ਵੈਸੇ ਅੱਜ ਦਾ ਵਿਸ਼ਾ ਨਹੀਂ ਹੈ ਇਹ, ਕੇਵਲ ਗੁਰੂ ਨਾਨਕ ਦੇ ਘਰ ਨੇ ਬੱਚੀ ਨੂੰ ਬਹੁਤ ਸਤਿਕਾਰ ਦਿੱਤਾ ਹੈ, ਬਾਕੀਆਂ ਨੇ ਤਾਂ ਬਹੁਤ ਕਹਿਰ ਕੀਤਾ ਹੈ, ਬਹੁਤ ਜ਼ਿਆਦਾ ਕਹਿਰ ਕੀਤਾ ਹੈ। ਪਤੀ ਚੜ੍ਹਾਈ ਕਰ ਜਾਏ, ਧੀ ਬੱਚੀ ਨੂੰ, ਜਵਾਨ ਨੂੰ, ਭਾਵੇਂ ਇੱਕ ਦਿਨ ਹੋਇਆ ਹੋਵੇ ਵਿਆਹ ਹੋਏ ਨੂੰ, ਉਹਨੂੰ ਚੁੱਕ ਕੇ ਚਿਖਾ ਵਿੱਚ ਸੁੱਟ ਦਿੱਤਾ ਜਾਂਦਾ ਸੀ। ਬਰਾਬਰ ਉਸੇ ਦਿਨ ਬਲਦੀ ਕੋਈ ਚਿਖਾ ਵਿੱਚ ਇੱਕ ਧੀ ਨੂੰ ਸਿੱਟ ਦੇਣਾ, ਸਾਹਮਣੇ ਅੱਖਾਂ ਦੇ ਸਾੜ ਦੇਣਾ ਉਹਨੂੰ। ਕਿੱਡਾ ਵੱਡਾ ਕਹਿਰ ਸੀ। ਇਹ ਕਹਿਰ ਗੁਰੂ ਅਮਰਦਾਸ ਜੀ ਨੇ ਬੰਦ ਕਰਵਾਇਆ ਸੀ। ਰੋ ਵਿਚਾਰ, ਮੈਂ ਦੂਜਾ ਪੱਖ ਨਹੀਂ ਸਾਂਝਾ ਕਰਨਾ। ਹੁਣ ਗੁਰੂ ਜੀ ਕਹਿਣ ਲੱਗੇ ਵੀ ਸਤੀਆਂ ਤਾਂ ਉਹ ਹੈ ਜਿਹੜੇ ਆਪਣੇ ਪਤੀ ਦੀ ਯਾਦ ਵਿੱਚ ਸ਼ੀਲ ਸੰਤੋਖ ਰਹਿਣ, ਉਹ ਆਪਣਾ ਜੀਵਨ ਕਿਸੇ ਸੰਜਮ ਦੇ ਵਿੱਚ ਗੁਜ਼ਾਰ ਦਿੰਦੀਆਂ ਨੇ। ਜਿਵੇਂ ਆ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਉਹਨਾਂ ਬੀਬੀਆਂ ਦੀ। ਦੂਜੇ ਪਾਸੇ ਪਤੀ ਦਾ ਜ਼ਿਕਰ ਕੀਤਾ ਹੋਇਆ। ਇੱਥੇ ਦੇਖੋ ਪਤੀ ਦੀ ਕਿੱਡੀ ਵੱਡੀ ਕਮਜ਼ੋਰੀ ਹੈ। ਆਪਾਂ ਸਾਖੀ ਵਾਰ 'ਚ ਰੋਜ਼ ਪੜ੍ਹਨੇ ਆ, ਪੰਡ ਜੰਮੀ ਹੈ, ਪੰਡ ਨਿੰਮੀ ਹੈ, ਪੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀ ਹੈ। ਕਹਿੰਦੇ ਪਤਨੀ ਚੜ੍ਹਾਈ ਕਰ ਗਈ ਤੇ ਪਤੀ 4 ਦਿਨਾਂ ਬਾਅਦ ਹੀ ਦੂਜੀ ਪਤਨੀ ਦੀ ਭਾਲ ਵਿੱਚ ਲੱਗ ਗਿਆ। ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਕਹਿਣ ਲੱਗੇ ਪਤਨੀ ਤਾਂ ਸ਼ੀਲ ਸੰਤੋਖ ਰਹਿਣ, ਉਹ ਤੇ ਆਪਣੇ ਜੀਵਨ ਨੂੰ ਉਵੇਂ ਗੁਜ਼ਾਰ ਦਿੰਦੀ ਆਪਣੇ ਪਤੀ ਦੀ ਯਾਦ ਵਿੱਚ, ਪਰ ਪਤੀ ਜਿਹੜਾ ਹੈ ਉਹ ਸੋਚਦਾ ਵੀ ਮੈਂ ਜਲਦੀ ਤੋਂ ਜਲਦੀ ਦੂਜਾ ਵਿਆਹ ਕਦੋਂ ਕਰਵਾ ਲਾਂ। ਹੁਣ ਮੈਂ ਉਹਦੀ ਤਸਵੀਰ ਪੇਸ਼ ਕਰਨੀ ਚਾਹੁੰਦਾ ਵੀ ਜਿਹੜੇ ਗੁਰਮਤਿ ਦੇ ਪਤੀ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਨ ਵਿੱਚ ਸੱਚ ਸਮਝਿਆ, ਉਹਨਾਂ ਨੇ ਪੱਲਾ ਪਕੜ ਕੇ ਕਿਵੇਂ ਨਿਭਾਈ ਹੈ। ਦੂਜਾ ਪੱਖ ਸਾਂਝਾ ਕਰਨ ਲੱਗਾ। ਇੱਕ ਭਾਈ ਗੁਰੂ ਕੇ ਪਿਆਰ ਵਾਲਾ ਬਹੁਤ ਮਹਾਨ ਸਿੱਖ ਭਾਈ ਮਹਿਤਾਬ ਸਿੰਘ, ਉਹਦਾ ਪੁੱਤ ਹੈ ਭਾਈ ਰਾਜ ਸਿੰਘ। ਅੱਜ ਉਹ ਖੰਡੇ ਬਾਟੇ ਦੀ ਪਹੁਲ ਲੈ ਕੇ ਆਇਆ ਤੇ ਰਾਤ ਨੂੰ ਆਪਣੇ ਪੁੱਤ ਦੇ ਨਾਲ ਪਿਆ। ਉਹਦੀ ਘਰਵਾਲੀ ਚੜ੍ਹਾਈ ਕਰ ਗਈ ਸੀ। ਪੁੱਤ ਨੂੰ ਕਦੇ ਸੱਜੇ ਪਾਸੇ ਕਰ ਲੈਂਦਾ, ਕਦੇ ਖੱਬੇ ਪਾਸੇ ਕਰ ਲੈਂਦਾ, ਕਰਵਟਾਂ ਬਦਲਦਾ ਹੈ। ਰਾਏ ਸਿੰਘ ਦੀ ਅੱਖ ਲੱਗ ਜਾਂਦੀ ਹੈ, ਪਰ ਜਦੋਂ ਪਿਤਾ ਫਿਰ ਕਰਵਟ ਬਦਲਦਾ ਜਾਗ ਪੈਂਦਾ। ਵਾਰ-ਵਾਰ ਜਾਗਦੇ ਹਾਂ, ਉਹਨੇ ਗੱਲ ਪੁੱਛ ਲਈ। ਕਹਿਣ ਲੱਗੇ ਪਿਤਾ ਜੀ ਨੀਂਦ ਨਹੀਂ ਆਉਂਦੀ? ਕਹਿਣ ਲੱਗੇ ਪੁੱਤ ਨੀਂਦ ਨਹੀਂ ਆਉਂਦੀ। ਕਹਿੰਦੇ ਕਿਉਂ? ਕਹਿੰਦੇ ਜੇ ਤਾਂ ਮੈਂ ਤੇਰੇ ਵੱਲ ਮੂੰਹ ਕਰਨਾ ਹੈ ਤਾਂ ਮੈਨੂੰ ਤੇਰੀ ਮਾਂ ਦੀ ਯਾਦ ਆਉਂਦੀ ਹੈ। ਭਈਆ ਜਿਹੜਾ ਸਾਡੀ ਦੋਨਾਂ ਦੀ ਇੱਕ ਨਿਸ਼ਾਨੀ ਹੈ, ਇਹਨੂੰ ਪਿਆਰ ਨਾਲ ਪਾਲੀ, ਉਹ ਕਹਿ ਕੇ ਗਈ ਸੀ। ਫਿਰ ਮੈਨੂੰ ਤੇਰੇ ਪਾਸੇ ਦੇਖਣਾ ਪੈਂਦਾ, ਪਰ ਜਦ ਮੈਂ ਦੂਜੇ ਪਾਸੇ ਮੂੰਹ ਕਰਨਾ ਤਾਂ ਮੈਨੂੰ ਪੰਥ ਆਵਾਜ਼ਾਂ ਮਾਰਦਾ ਨਜ਼ਰ ਆਉਂਦਾ ਹੈ ਵੀ ਅੱਜ ਤੇਰੀ ਲੋੜ ਹੈ,
ਹੁਣ ਮੇਰੇ ਕੋਲੋਂ ਚੋਣ ਨਹੀਂ ਹੋ ਰਹੀ ਵੀ ਮੈਂ ਆਪਣੇ ਪੁੱਤ ਨੂੰ ਸੰਭਾਲਾਂ ਜਾਂ ਦੂਜੇ ਪਾਸੇ ਪੰਥ ਦੀ ਆਵਾਜ਼ ਸੁਣਾ। ਬੱਚਾ ਸਿਆਣਾ ਸੀ, ਉਹਨੇ ਆਖਿਆ ਪਿਤਾ ਜੀ ਗੱਲ ਤੇ ਜ਼ਿੰਮੇਵਾਰੀ ਦੀ ਹੋਈ ਹੈ ਨਾ। ਕਹਿਣ ਲੱਗੇ ਹਾਂ। ਕਹਿਣ ਲੱਗੇ ਤੁਸੀਂ ਮੇਰੀ ਜ਼ਿੰਮੇਵਾਰੀ ਕਿਸੇ ਨੂੰ ਦੇ ਜਾਓ। ਮੇਰੀ ਜ਼ਿੰਮੇਵਾਰੀ ਤਾਂ ਕੋਈ ਚੁੱਕ ਲੇਗਾ, ਪਰ ਤੁਹਾਡੀ ਖਾਤਰ ਕੋਈ ਪੰਥ ਵਿੱਚ ਜਾਣ ਲਈ ਤਿਆਰ ਨਹੀਂ ਨਾ ਹੋਏਗਾ। ਪੰਥ ਵਿੱਚ ਤੁਸੀਂ ਚਲੇ ਜਾਓ, ਮੇਰੀ ਜ਼ਿੰਮੇਵਾਰੀ ਕਿਸੇ ਨੂੰ ਦੇ ਜਾਓ। ਉਹਨੂੰ ਗੱਲ ਬੜੀ ਵਧੀਆ ਲੱਗੀ। ਸੁੱਤਾ ਨਾ ਮੁੜ ਕੇ ਆਪਣੇ ਬੱਚੇ ਨੂੰ ਚੁੱਕਿਆ। ਬੱਚੇ ਨੂੰ ਚੁੱਕ ਕੇ ਉਸੇ ਹੀ ਪਿੰਡ ਦਾ ਵਸਨੀਕ ਸੀ ਭਾਈ ਨੱਥਾ, ਹਾਲਾਂਕਿ ਹਿੰਦੂ ਪਰਿਵਾਰਾਂ ਵਿੱਚੋਂ ਸੀ ਇਹ। ਭਾਈ ਨੱਥੇ ਦਾ ਬੂਹਾ ਖੜਕਾਇਆ ਰਾਤ ਨੂੰ, ਤੇ ਉਹ ਨੱਥਾ ਬਾਹਰ ਨਿਕਲਿਆ। ਉਹਨੂੰ ਮਹਿਤਾਬ ਸਿੰਘ ਨੂੰ ਦੇਖ ਕੇ ਕਹਿਣ ਲੱਗਾ ਵੀ ਇਸ ਵੇਲੇ? ਕਹਿਣ ਲੱਗਿਆ ਹਾਂ। ਸੁੱਖ ਹੈ? ਕਹਿਣ ਲੱਗੇ ਹਾਂ। ਕਹਿਣ ਲੱਗੇ ਕੀ ਗੱਲ ਹੈ? ਕਹਿਣ ਲੱਗੇ ਨੱਥਿਆ, ਅੱਜ ਮੈਂ ਆਪਣੇ ਜਿਗਰ ਦਾ ਟੁਕੜਾ ਤੇਰੀ ਝੋਲੀ ਪਾ ਕੇ ਚੱਲਿਆ। ਤੇਰਾ ਪਰਿਵਾਰ ਹਿੰਦੂ ਧਰਮ ਦੀਆਂ ਰੋਹ ਰੀਤਾਂ ਦੀ ਪਾਲਣਾ ਕਰਦਾ, ਘਰ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੇਰੇ ਬੱਚੇ ਦੀ ਸਿੱਖੀ ਨਾ ਗਵਾਚੇ, ਨੂੰ ਉਵੇਂ ਪਾਲ ਲਵੀਂ। ਨੱਥਾ ਸਿੰਘ ਨੇ ਘੁੱਟ ਕੇ ਗਲਵੱਕੜੀ ਪਾਈ ਤੇ ਉਹਦੇ ਪੁੱਤ ਰਾਏ ਸਿੰਘ ਨੂੰ ਆਪਣੇ ਕੋਲ ਰੱਖ ਲਿਆ। ਮਹਿਤਾਬ ਸਿੰਘ ਪੰਥ ਵਿੱਚ ਸ਼ਾਮਲ ਹੋਇਆ। ਅਗਲੀ ਸਾਖੀ ਤੁਸੀਂ ਜਾਣਦੇ ਹੋ, ਜਦੋਂ ਲੋੜ ਪਈ ਮੱਸੇ ਰੰਗੜ ਦਾ ਸਿਰ ਵੱਢਣ ਵਾਲਾ ਸੁੱਖਾ ਸਿੰਘ ਦੇ ਨਾਲ ਇਹੋ ਮਹਿਤਾਬ ਸਿੰਘ ਸੀ। ਇੱਕ ਪਾਸੇ ਪਤੀ ਪਤਨੀ ਦੇ ਰਿਸ਼ਤੇ ਨੂੰ ਗੁਰੂ ਜੀ ਨੇ ਕਿੱਡਾ ਗੂੜਾ ਕਰ ਦਿੱਤਾ। ਅਸੀਂ ਘਰ 'ਚ ਵੀ ਇਕੱਠੇ ਨਹੀਂ ਰਹਿ ਸਕਦੇ, ਉਹ ਵਿਛੋੜੇ ਪਏ ਤੋਂ ਵੀ ਇੱਕ ਦੂਜੇ ਦੀ ਪਿਆਰ ਵਿੱਚ ਜ਼ਿੰਦਗੀ ਕੱਢ ਦਿੰਦੇ ਨੇ, ਇੱਕ ਦੂਜੇ ਦੀ ਪ੍ਰੀਤ ਵਿੱਚ ਜ਼ਿੰਦਗੀ ਕੱਢ ਦਿੰਦੇ ਨੇ। ਆਨੰਦ ਕਾਰਜਾਂ ਦਾ ਮਤਲਬ ਹੈ, ਮੈਂ ਅੱਜ ਇਹ ਵਾਰ-ਵਾਰ ਸਾਡੇ ਸਮਾਜ ਦੀ ਵਿਗੜਦੀ ਹਾਲਤ ਨੂੰ ਮੁੜ ਗੁਰਮਤਿ ਦੀਆਂ ਲੀਹਾਂ 'ਤੇ ਲਿਆਉਣ ਵਾਸਤੇ ਇਸ ਭਾਵਨਾ ਨੂੰ ਲੈ ਕੇ ਆਪਾਂ ਇਹ ਵਿਚਾਰਾਂ ਦੀ ਸਾਂਝ ਕਰ ਰਹੇ ਹਾਂ। ਗੁਰੂ ਜੀ ਦੇ ਚਰਨਾਂ ਵਿੱਚ ਬੱਚਾ ਬੱਚੀ ਬੈਠੇ ਨੇ, ਲੜ ਪਕੜ ਲਿਆ ਹੋਇਆ, ਤੇ ਉਸ ਵੇਲੇ ਇੱਕ ਸ਼ਬਦ ਗਾਇਆ ਜਾਂਦਾ। ਬਸ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ। ਬੜੇ ਧਿਆਨ ਨਾਲ ਸੁਣਿਓ। ਜਦੋਂ ਲੜ ਪਕੜਾਇਆ ਜਾਂਦਾ ਹੈ, ਉਦੋਂ ਇੱਕ ਸ਼ਬਦ ਗਾਇਆ ਜਾਂਦਾ ਹੈ, ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਬੰਝਾਈ ਛੋੜਿਆ, ਹੱਬ ਕਿਛ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ, ਤਾਂ ਪੱਲੇ ਤੈਂਡੇ ਲਾਗੀ। ਪੰਕਤੀਆਂ ਤੇ ਦੋ ਹੀ ਨੇ, ਪਰ ਇਹਨਾਂ ਦਾ ਅਰਥ ਬਹੁਤ ਗਹਿਰਾ ਹੈ। ਅੱਜ ਤੋਂ ਬਾਅਦ ਕਿਸੇ ਦੀ ਉਸਤਤ ਤੇ ਕਿਸੇ ਦੀ ਨਿੰਦਾ ਸਾਡੇ ਰਿਸ਼ਤੇ 'ਚ ਰੁਕਾਵਟ ਨਹੀਂ ਬਣੇਗੀ। ਹੁਣ ਦੇਖੋ, ਉਹ ਬੱਚੀ ਕਿਵੇਂ ਕਿਸੇ ਮਾਪਿਆਂ ਤੋਂ ਟਿਊਸ਼ਨ ਲਏਗੀ? ਉਹ ਤਾਂ ਅੱਜ ਕਹਿ ਰਹੀ ਹੈ, ਗੁਰੂ ਚਰਨਾਂ ਵਿੱਚ ਕਹਿ ਰਹੀ ਹੈ, ਹੱਬੇ ਸਾਕ ਕੂੜਾਵੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਤੁਹਾਡੇ ਅਤੇ ਮੇਰੇ ਰਿਸ਼ਤੇ ਵਿੱਚ ਕੋਈ ਤੀਜਾ ਨਹੀਂ ਆ ਸਕੇਗਾ। ਉਹ ਜਦੋਂ ਰਸਮ ਵੇਲੇ ਪੜ੍ਹਿਆ ਜਾਂਦਾ ਸ਼ਬਦ ਹੈ, ਜੇ ਕਿਤੇ ਦੋਵੇਂ ਜਣੇ ਬੱਚਾ ਤੇ ਬੱਚੀ ਆਪਣੇ ਜੀਵਨ ਵਿੱਚੋਂ ਉਸਤਤ ਨਿੰਦਾ ਦੋਨਾਂ ਨੂੰ ਤਿਆਗ ਕੇ ਇੱਕ ਦੂਜੇ ਨੂੰ ਸਮਝ ਕੇ ਏਕ ਜੋਤ ਦੋਈ ਮੂਰਤੀ ਹੋ ਕੇ ਚੱਲਣਗੇ, ਯਕੀਨ ਕਰਕੇ ਜਾਣਿਓ ਸਮੁੱਚਾ ਜੀਵਨ ਉਹਨਾਂ ਦਾ ਸੁੱਖਾਂ ਭਰਿਆ ਹੋਵੇਗਾ, ਗੁਰੂ ਨਜ਼ਰਾਂ ਵਿੱਚ ਪ੍ਰਵਾਨ ਹੋਵੇਗਾ। ਸੰਸਾਰ ਵੀ ਐਸੇ ਪਵਿੱਤਰ ਜੋੜੇ ਨੂੰ ਚੰਗੇ ਨੇਕ ਸ਼ਬਦਾਂ ਨਾਲ ਯਾਦ ਕਰਕੇ ਤੇ ਇੱਕ ਤਸਵੀਰ ਪੇਸ਼ ਕਰੇਗਾ। ਕੱਲ੍ਹ ਤੋਂ ਲਾਵਾਂ ਦੀ ਵਿਚਾਰ ਆਪਾਂ ਸ਼ੁਰੂ ਕਰਾਂਗੇ। ਇੱਕ ਇੱਕ ਲਾਮ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ, ਉਹਦੇ ਵਿੱਚੋਂ ਮਿਲਦੇ ਸੁਨੇਹੇ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰਾਂਗੇ। ਇੰਨੀਆਂ ਹੀ ਬੇਨਤੀਆਂ ਕਬੂਲ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਲਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ।
ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਖਰਸ ਭਾਗੈ। ਕਰਸ ਭਾਗੈ ਸ਼ਬਦ ਵਾਜੇ ਕਲਾਂ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਲਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਹਿਰਦਾਸ ਜਿਉ ਪਿੰਡ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੇ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ। ਸਗਲ ਸਮਗਰੇ ਤੁਮਰਾ ਸੂਤਰ ਤਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਅਰਦਾਸ ਇਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲੰਗ ਤੇ ਆਏ। ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਠਾਇ ਸ਼ਬਦ ਹੋ ਜਾਏ। ਤੇਗ ਬਹਾਦਰ ਸਿਮਰੈ ਕਰ ਨਾਉ ਨਦਿਆ ਵੈ ਧਾਇ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜ ਪਿਆਰਿਆਂ ਚਹੁ ਸਭ ਜਾਦਿਆਂ 40 ਮੁਕਤਿਆਂ। ਹਟੀਆਂ ਜਪੀਆਂ ਤਪੀਆਂ ਨਾਮ ਜਪਿਆ। ਵੰਡ ਛਕਿਆ ਦੇਖ ਚਲਾਈ ਤੇ ਗਵਾਈ। ਦੇਖ ਕੇ ਅਨੰਦ ਕੀਤਾ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ। ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾ। ਸਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ। ਦੇਖ ਤੇਗ ਫਤਿਹ, ਬਿਰਤ ਕੀ ਪਹਿਜਰੀ, ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੇਕ ਦਾਨ, ਭਰੋਸਾ ਦਾਨ, ਵਿਸਾਹੂ ਦਾਨ, ਦਾਨਾ ਸਰਦਾਨ ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ, ਪਤ ਦੇ ਰਾਖੇ ਆਪ ਵਾਹਿਗੁਰੂ ਅੰਤਰ ਜਾਮੀ। ਸਤਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਿੱਤਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ, ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ, ਸੇਵਾ ਸੰਭਾਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਆਪ ਜੀਆਂ ਦੇ ਬਖਸ਼ੇ ਉਦਮ ਸਦਕਾ ਆਪ ਦੀਆਂ ਸਮੁੱਚੀਆਂ ਸੰਗਤਾਂ ਨੇ ਆਪ ਜੀ ਦੀ ਹਜ਼ੂਰੀ ਅੰਦਰ ਇਸ ਵਕਤ ਸੰਧਿਆ ਸਮੇਂ ਦੇ ਦੀਵਾਨ ਸਜਾਏ। ਸਜਿਆ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਦਰ, ਰਹਿਰਾ ਸਦੇ ਪਾਠ ਉਪਰੰਤ ਗੁਰਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਗਾਇਨ ਕੀਤਾ ਗਿਆ। ਸਤਿਗੁਰੂ ਜੀਓ ਜੀਵ ਦੇ ਗ੍ਰਸਤ ਮਾਰਗ ਦੀ ਸਤਿਗੁਰੂ ਜੀਓ ਮੁੱਖ ਰੱਖਦੇ ਆ। 40 ਲੜੀ ਦੇ ਤਹਿਤ ਕਥਾ ਵਿਚਾਰਾਂ ਹੋਈਆਂ ਹਨ। 6 ਪੁੜੀਆਂ ਅਨਸ ਦੇ ਪਾਠ ਹੋਏ। 10 ਰਿਆਂ ਪਾਸੋਂ ਬਾਣੀ ਪੜ੍ਹਦੇ ਆ, ਕੀਰਤਨ ਕਰਦੇ ਆ। ਲੜੀਵਾਰ ਗੁਰ ਇਤਿਹਾਸ ਦੀ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਆ, ਅਨਸ ਦੇ ਪਾਠ ਕਰਦੇ ਆ। ਸਤਿਗੁਰੂ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾ ਅੱਖਰ, ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਜਗੇ ਵਾਤੇ। ਸ਼ੁੱਧ ਬਾਣੀ ਪੜਨ ਦਾ, ਬਾਣੀ ਸਰਵਣ ਕਰਨ ਦਾ, ਬਲ ਬਖਸ਼ਿਸ਼ ਕਰਨਾ ਬਾਣੀ ਦਾ ਭਾਵ। ਸਮੂਹ ਆਈਆਂ ਗੁਰ ਸਿੱਖ ਸੰਗਤਾਂ ਦੇ ਹਿਰਦਿਆਂ ਮਨ ਅੰਦਰ ਵਸਾਉਣਾ, ਭਾਵਨਾਵਾਂ ਪੂਰੀਆਂ ਕਰਨੀਆਂ। ਜਿਨ੍ਹਾਂ ਸੰਗਤਾਂ ਨੇ ਸੰਧਿਆ ਸਮੇਂ ਦੇ ਦੀਵਾਨ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ, ਸੋਸ਼ਲ ਮੀਡੀਆ 'ਤੇ ਆਪਣੀਆਂ ਹਾਜ਼ਰੀਆਂ ਲਵਾਈਆਂ, ਸਤਸੰਗਤ ਕੀਤੀ, ਸਰਬੱਤ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮਦਾਨ, ਭਰੋਸਾ ਦਾਨ, ਗੁਰਸਿੱਖੀ ਦਾਨ, ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਆਪਣੇ ਹੱਕ ਸੱਚ ਵਾਸਤੇ ਜੋ ਗੁਰੂ ਕੇ ਯੋਧੇ ਲੰਮੇ ਸਮੇਂ ਤੋਂ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਤਿਨਾਂ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ, ਸਿੰਘਾਂ ਦੀ ਚੜ੍ਹਦੀ ਕਲਾ, ਸਮੁੱਚੇ ਪੰਥ ਦੀ ਚੜ੍ਹਦੀ ਕਲਾ ਅਤੇ ਆਪਦੇ ਪਾਵਨ ਚਰਨਾਂ 'ਚ ਅਰਦਾਸ ਜੀ ਕਿਰਪਾ ਕਰਨੀ। ਸਮੂਹ ਸਿੰਘਾਂ ਨੂੰ, ਸਮੁੱਚੇ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਹੈ ਜੀ। ਭੋਗ ਦੇ ਸਮੇਂ ਆਪ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਸਮੂਹ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੇਖ ਸਕੇ ਹਾਜ਼ਰ ਹੈ। ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਕਦਮ ਸਵਾਸ ਚੱਲੇ ਸੁਭਲੇ ਕਰਨੇ, ਤਿਲ ਫੁਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ। ਕਰੋ ਕਿਰਪਾ ਬਖਸ਼ੋ ਪਾਵਨ ਹੁਕਮਨਾਮੇ, ਸੰਗਤਾਂ ਨੂੰ ਅਸੀਸ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋਮਲ ਬੋਚਾ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ, ਖਾਲਸਾ ਆਕੀ ਰਹਿਣਾ। ਖੁਆਰ ਹੋਏ ਸਭ ਮਿਲੇਂਗੇ, ਬਟੇ ਸ਼ਰਨ ਜੋ ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ,
ਖਾਲਸਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਇ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਇ। ਅੰਦਰ ਸੱਚਾ ਨੇਹ, ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਸ਼ੰਤ ਮਹਿਲਾ ਪੰਜਵਾ ਕਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਤੂੰ ਠਾਕਰੋ ਬੈਰਾਗਰੋ। ਮੈਂ ਜਿਹੀ ਘਣ ਚੇਰੀ RAM, ਤੂੰ ਸਾਗਰੋ ਰਤਨਾਗਰੋ। ਹਉ ਸਾਰ ਨ ਜਾਣਾ ਤੇਰੀ RAM, ਸਾਰ ਨ ਜਾਣਾ ਤੂੰ ਵੱਡ ਦਾਣਾ। ਕਰ ਮਿਹਰਮਤ ਸਾਈ, ਕਿਰਪਾ ਕੀਜੈ ਸਾਮਤ ਦੀਜੈ। ਆਠ ਪਹਿਰ ਤੁਧ ਥਿਆਈ, ਗਰਭ ਨ ਕੀਜੈ ਰੇਣ ਹੋਵੀਜੈ। ਤਾਗਤ ਜੀਅਰੇ ਤੇਰੀ, ਸਭ ਉਪਰ ਨਾਨਕ ਕਾ ਠਾਕੁਰ। ਮੈਂ ਜਿਹੀ ਘਣ ਚੇਰੀ RAM, ਤੁਮ ਗੌਹਰ ਅਤ ਗਹਿਰ ਗੰਭੀਰਾ। ਤੁਮ ਪਿਰ ਹਮ ਬਹੁਰੀਆ RAM, ਤੁਮ ਵੱਡੇ 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 ਉੱਚੇ। ਹਉ ਇਤਨੀਕ ਲਹੁਰੀਆ RAM, ਹਉ ਕਿਛ ਨਾਹੀ ਏਕੋ ਤੂੰ ਹੈ। ਆਪੇ ਆਪ ਸੁਜਾਨਾ, ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ। ਸਰਬ ਰੰਗ ਰਸ ਮਾਨਾ, ਚਰਨ ਹੈ ਸਰਣੀ ਦਸ ਹੈ ਦਾਸੀ। ਮਨ ਮੌਲੈ ਤਨ ਹਰੀਆ, ਨਾਨਕ ਠਾਕੁਰ ਸਰਬ ਸਮਾਣਾ। ਆਪਨ ਪਾਵਨ ਕਰੀਆ, ਤੁਝ ਉਪਰ ਮੇਰਾ ਹੈ ਮਾਣਾ। ਤੂੰ ਹੈ ਮੇਰਾ ਤਾਣਾ RAM, ਸੁਰਤ ਮਤ ਚਤੁਰਾਈ ਤੇਰੀ। ਤੂੰ ਜਾਣਾ ਹੈ ਜਾਣਾ RAM, ਸੋਈ ਜਾਣੈ ਸੋਈ ਪਛਾਣੈ। ਜਾਂ ਕੋ ਨਦਰ ਸਿਰੰਦੇ, ਮਨਮਕ ਭੁੱਲੀ ਬਹੁਤੀ ਰਾਹੀ। ਫਾਥੀ ਮਾਇਆ ਫੰਦੇ, ਠਾਕੁਰ ਪਾਣੀ ਸਾ ਗੁਣਵੰਤੀ। ਤਿਨਹੀ ਸਭ ਰੰਗ ਮਾਣਾ, ਨਾਨਕ ਕੀ ਧਰ ਤੂੰ ਹੈ ਠਾਕੁਰ। ਤੂੰ ਨਾਨਕ ਕਾ ਮਾਣਾ, ਹਉ ਵਾਰੀ ਵੰਝਾਂ ਘੋਲੀ ਵੰਝਾਂ। ਤੂੰ ਪਰਵਤ ਮੇਰਾ ਓਲਾ RAM, ਹਉ ਬਲ ਜਾਈ ਲੱਖ 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 ਬਰੀਆ। ਜਿਨ ਭ੍ਰਮ ਪਰਦਾ ਖੋਲਾ RAM, ਮਿਟੇ ਅੰਧਾਰੇ ਤਜੇ ਬਿਕਾਰੇ। ਠਾਕੁਰ ਸਿਉ ਮਨ ਮਾਨਾ, ਪ੍ਰਭ ਜੀ ਭਾਣੀ ਭਈ ਨਿਕਾਣੀ। ਸਫਲ ਜਨਮ ਪਰਵਾਨਾ, ਭਈ ਅਮੋਲੀ ਪਾਰਾ ਤੋਲੀ। ਮੁਕਤ ਜੁਗਤ ਦਰ ਖੋਲਾ, ਕਹੋ ਨਾਨਕ ਹਉ ਨਿਰਭਉ ਹੋਈ। ਸੋ ਪ੍ਰਭ ਮੇਰਾ ਓਲਾ, ਭਈ ਅਮੋਲੀ ਪਾਰਾ ਤੋਲੀ। ਮੁਕਤ ਜੁਗਤ ਦਰ ਖੋਲਾ,
ਕਹੋ ਨਾਨਕ ਹਉ ਨਿਰਭਉ ਹੋਈ, ਸੋ ਪ੍ਰਭ ਮੇਰਾ ਓਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਤਨਤਾਂ ਦੇ ਯੋਗ ਹੋ। ਸ਼ਾਮ ਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਦੀ ਨਿੱਘੀ ਗੋਦ ਦੀਆਂ ਹਾਜ਼ਰੀਆਂ ਮਾਣ ਰਹੇ ਹੋ। ਲੜੀਵਾਰ ਚੱਲ ਰਹੀ ਗੁਰੂ ਇਤਿਹਾਸ ਲੜੀਵਾਰ ਕਥਾ, ਜੋ ਕਿ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸਾਨੂੰ ਪਿਛਲੇ ਤਕਰੀਬਨ 15 ਦਿਨ ਤੋਂ ਸਰਵਣ ਕਰਵਾ ਰਹੇ ਹਨ। ਅੱਜ ਦੀ ਕਥਾ ਸੁਣਨ ਤੋਂ ਬਾਅਦ ਇੱਕ ਅਹਿਸਾਸ ਹੋ ਰਿਹਾ ਹੈ ਕਿ ਸਾਡੇ ਕੋਲ ਸ਼ਬਦਾਂ ਦੀ ਵੋਕੈਬੂਲਰੀ ਨਹੀਂ ਹੈ, ਸ਼ਬਦਾਂ ਦਾ ਸੰਗ੍ਰਹਿ ਨਹੀਂ ਹੈ ਕਿ ਕਿੰਨਾਂ ਸ਼ਬਦਾਂ ਦੇ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰੀਏ। ਇਤਨੀ ਖੋਜ ਭਰਪੂਰ ਜਾਣਕਾਰੀ। ਬੇਸ਼ੱਕ ਆਨੰਦ ਕਾਰਜ ਦੀ ਪ੍ਰੋਸੀਡਿੰਗ ਦੇ ਵਿੱਚ ਅਸੀਂ ਸਾਰੇ ਸ਼ਾਮਲ ਹੁੰਦੇ ਹਾਂ, ਪਰ ਇੱਕ ਸਟੈਪ ਜੋ ਇਹਨਾਂ ਨੇ ਅੱਜ ਸਾਨੂੰ ਸਮਝਾਇਆ, ਉਸ ਦਾ ਮਤਲਬ ਕੀ ਹੈ, ਉਹ ਅੱਜ ਅਸੀਂ ਵੀ ਪਹਿਲੀ ਵਾਰ ਸੁਣਿਆ। ਯਕੀਨ ਜਾਣਿਓ, ਜਦੋਂ ਸ਼ਾਮ ਦਾ ਸਮਾਂ ਹੁੰਦਾ ਹੈ ਨਾ, ਮਨ ਵਿੱਚ ਇੱਕ ਕਿਉਰਿਓਸਿਟੀ ਜਾਗਦੀ ਹੈ, ਜਿਗਿਆਸਾ ਜਾਗਦੀ ਹੈ ਕਿ ਕਿਹੜੀ ਗੁਰੂ ਘਰ ਪਹੁੰਚ ਕੇ ਅਸੀਂ ਭਾਈ ਸਾਹਿਬ ਕੋਲੋਂ ਅੱਜ ਨਵੀਂ ਚੀਜ਼ ਸਿੱਖੀਏ। ਕਿਉਂਕਿ ਇਹ ਇਕੱਲੀ ਕਥਾ ਨਹੀਂ, ਇਹ ਇੱਕ ਸਾਡੇ ਲਈ ਲੈਕਚਰ ਹੈ, ਸਾਡੇ ਲਈ ਸੈਮੀਨਾਰ ਹੈ। ਇਹ ਜੋ ਗੱਲਾਂ ਸਾਨੂੰ ਰੋਜ਼ ਸੁਣਨ ਨੂੰ ਮਿਲ ਰਹੀਆਂ ਹਨ, ਇਹ ਆਉਣ ਵਾਲੇ ਕਥਾਵਾਚਕ ਵੀਰ, ਅਸੀਂ ਸਾਰੇ ਜੋ ਇੱਥੇ ਸਟਾਫ ਜਿਨ੍ਹਾਂ ਨੇ ਸੇਵਾ ਕੀਤੀ ਹੈ, ਜੋ ਸੇਵਾ ਕਰ ਰਹੇ ਹਨ, ਇਹ ਉਹਨਾਂ ਲਈ ਵੀ ਬਹੁਤ ਵੱਡੀ ਸਿੱਖਿਆ ਦੀ ਗੱਲ ਹੈ। ਕਿਉਂਕਿ ਅਸੀਂ ਸਾਰਿਆਂ ਨੇ ਸਾਰੀ ਜ਼ਿੰਦਗੀ, ਜਿਤਨੇ ਵੀ ਇੱਥੇ ਬੱਚੇ ਬੈਠੇ ਹੋਏ ਹਨ, ਅਸੀਂ ਵੀ ਬੱਚਿਆਂ ਵਾਲੇ ਹਾਂ, ਅਸੀਂ ਸਾਰਿਆਂ ਨੇ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਵੀ ਕਰਨੀਆਂ ਹਨ। ਅਤੇ ਇਹ ਜੋ ਚੀਜ਼ਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਮਝਾ ਰਹੇ ਹਨ, ਇਹ ਸਾਡੇ ਲਈ ਬਹੁਤ ਲਾਭਪ੍ਰਦ ਹਨ। ਸੋ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਉਹਨਾਂ ਦਾ, ਅਤੇ ਬਹੁਤ ਬਹੁਤ ਧੰਨਵਾਦ ਹੈ ਸਮੁੱਚੀ ਪ੍ਰਬੰਧਕੀ ਟੀਮ ਦਾ, ਜਿਨ੍ਹਾਂ ਨੇ ਇਹ ਪਲੇਟਫਾਰਮ ਇਹਨਾਂ ਨੂੰ ਮੁਹੱਈਆ ਕਰਵਾਇਆ ਹੈ। ਦੂਸਰੀ ਬੇਨਤੀ ਹੈ ਕਿ WhatsApp ਦੇ ਗਰੁੱਪ ਜੋ ਗੁਰੂ ਘਰ ਵਿਖੇ ਬਣ ਰਿਹਾ ਹੈ, ਚੱਲ ਰਿਹਾ ਹੈ, ਉਹਦੇ ਮੈਂਬਰ ਜ਼ਰੂਰ ਬਣੋ। ਤਕਰੀਬਨ 100 ਮੈਂਬਰ ਬਣ ਚੁੱਕਿਆ ਹੈ। ਸਾਡਾ ਟਾਰਗੇਟ ਹੈ ਕਿ ਤਕਰੀਬਨ 150 ਮੈਂਬਰ ਅਸੀਂ ਸ਼ੁਰੂਆਤ ਕੀਤੀ ਸੀ। ਹੌਲੀ ਹੌਲੀ ਲੋਕ ਇੱਥੋਂ ਰੁਖਸਤ ਹੋ ਗਏ। ਗੁਰਦੁਆਰਾ ਸਾਹਿਬ ਦੇ ਜੋ ਐਕਟੀਵਿਟੀ ਸੀ ਉਹ ਵੀ ਬੰਦ ਹੋ ਗਈਆਂ। ਸੋ ਅਸੀਂ ਵੱਧ ਤੋਂ ਵੱਧ ਚਾਹੁੰਦੇ ਹਾਂ ਕਿ ਇਸ ਗਰੁੱਪ ਦੇ ਮੈਂਬਰ ਬਣੋ। ਤੁਸੀਂ ਆਪਣਾ ਫ਼ੋਨ ਨੰਬਰ, ਭਾਈ ਜਸਵੰਤ ਸਿੰਘ ਜੀ ਹੋਠੀ ਇੱਥੇ ਹੁੰਦੇ ਹਨ, ਜਾਂ ਇਸ ਗੁਰੂ ਘਰ ਦਾ ਕੋਈ ਵੀ ਸਟਾਫ ਮੈਂਬਰ ਹੈ, ਤੁਸੀਂ ਉਹਨਾਂ ਨੂੰ ਆਪਣਾ ਨੰਬਰ ਲਿਖਵਾ ਦਿਓ। ਤੁਹਾਡਾ ਨੰਬਰ ਬਿਲਕੁਲ ਸੀਕ੍ਰੇਟ ਰੱਖਿਆ ਜਾਏਗਾ, ਕਿਤੇ ਵੀ ਅੱਗੇ ਫਾਰਵਰਡ ਨਹੀਂ ਕੀਤਾ ਜਾਵੇਗਾ, ਕਿਉਂਕਿ ਹਰ ਇਨਸਾਨ ਆਪਣੀ ਪ੍ਰਾਈਵੇਸੀ ਨੂੰ ਚਾਹੁੰਦਾ ਹੈ। ਸੋ ਗਰੁੱਪ ਦੇ ਮੈਂਬਰ ਬਣੋ ਤਾਂ ਜੋ ਗੁਰੂ ਘਰ ਵਿਖੇ ਹੋਣ ਵਾਲੇ ਸਾਰੇ ਪ੍ਰੋਗਰਾਮ ਦੀ ਅਪਡੇਟ ਜਿਹੜੀ ਹੈ ਤੁਹਾਨੂੰ ਘਰ ਬੈਠਿਆਂ ਪ੍ਰਾਪਤ ਹੋ ਜਾਵੇ। ਅਤੇ ਅਗਲੀ ਬੇਨਤੀ ਹੈ, ਜਿਸ ਤਰ੍ਹਾਂ ਬਾਰ-ਬਾਰ ਭਾਈ ਸਾਹਿਬ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਗਈ ਹੈ ਕਿ 7 ਜੁਲਾਈ ਆਉਣ ਵਾਲੀ 7 ਜੁਲਾਈ ਨੂੰ ਗੁਰਦੁਆਰਾ ਸਾਹਿਬ ਦਾ ਜੋ ਓਫੀਸ਼ੀਅਲ ਸੈਰਮਨੀ ਹੈ, ਓਪਨਿੰਗ ਸੈਰਮਨੀ ਹੈ, ਉਦਘਾਟਨ ਸਮਾਰੋਹ ਹੈ, ਉਹ ਹੋਣਾ ਹੈ, ਜਿਸ ਵਿੱਚ ਕੈਲੀਫੋਰਨੀਆ ਔਰ ਬਾਹਰੋਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜੋ ਮੈਂਬਰ ਹਨ ਉਹ ਵੀ ਇੱਥੇ ਪਹੁੰਚ ਰਹੇ ਹਨ। ਰਾਗੀ ਢਾਡੀ ਜਥੇ, ਉਹ ਸਾਰੇ ਜੋ ਸਮੇਂ ਦੇ ਫਰੇਮ ਦੇ ਅੰਦਰ ਰਹਿ ਕਰਕੇ ਆਪ ਜੀਆਂ ਨੂੰ ਸੰਬੋਧਨ ਹੋਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਜੀਆਂ ਨੇ ਗੁਰੂ ਘਰ ਵਿਖੇ ਗੁਰੂ ਘਰ ਦੀਆਂ ਰੌਣਕਾਂ ਵਧਾਉਣੀਆਂ ਹਨ ਅਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਸੋ ਆਪ ਜੀ ਦਾ ਧੰਨਵਾਦ। ਆਓ ਸਾਰੇ ਕੱਲ੍ਹ ਨੂੰ ਜਿਸ ਤਰ੍ਹਾਂ ਭਾਈ ਸਾਹਿਬ ਨੇ ਹੈ, ਅਤੇ ਇੱਕ ਮੈਂ ਦੱਸ ਦਿਆਂ ਕਿ ਇਹ ਜੋ ਰਿਕਾਰਡਿੰਗ ਹੋ ਰਹੀ ਹੈ ਫੇਸਬੁੱਕ 'ਤੇ ਲਾਈਵ ਹੋ ਰਿਹਾ ਹੈ, ਅਸੀਂ ਇੱਕ ਸਪੈਸ਼ਲ ਟੌਪਿਕ ਦੇ ਅੰਡਰ ਇਹ ਲਾਈਵ ਕਰ ਰਹੇ ਹਾਂ, ਕਿਉਂਕਿ ਇਹ ਸਾਰੀ ਜ਼ਿੰਦਗੀ ਦੀ ਇੱਕ ਵੋਕੈਬੂਲਰੀ, ਇੱਕ ਸਾਰੀ ਲਾਇਬ੍ਰੇਰੀ ਬਣ ਜਾਣੀ ਹੈ। ਭਾਈ ਸਾਹਿਬ ਵੀ ਰਿਕਾਰਡ ਕਰ ਰਹੇ ਹਨ, ਉਹਨਾਂ ਦੇ YouTube ਚੈਨਲ 'ਤੇ ਵੀ ਇਹ ਸਾਰੀਆਂ ਚੀਜ਼ਾਂ ਪੈ ਜਾਣੀਆਂ ਹਨ। ਅਤੇ ਜਦੋਂ ਵੀ ਕਿਤੇ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰਨਾ ਹੈ, ਸ਼ਾਦੀ ਕਰਨੀ ਹੈ, ਕੋਈ ਸਿੱਖਿਆ ਦੇਣੀ ਹੈ, ਉਹ ਉਸ ਟੌਪਿਕ ਨੂੰ ਤੁਸੀਂ ਦੇਖ ਕੇ ਗੁਰਦੁਆਰਾ ਸਾਹਿਬ ਦੇ ਫੇਸਬੁੱਕ ਪੇਜ ਤੋਂ ਡਾਊਨਲੋਡ ਕਰ ਸਕਦੇ ਹੋ ਜਾਂ ਤੁਸੀਂ ਸੁਣ ਸਕਦੇ ਹੋ, ਕਿਉਂਕਿ ਇਹ ਜੋ ਗੱਲਾਂ ਹਨ ਇਹ ਸਾਰੀ ਜ਼ਿੰਦਗੀ ਸਾਡੀ ਔਰ ਸਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਦੇ ਲਈ ਬਹੁਤ ਸੁਨਹਿਰੀ ਗੱਲਾਂ ਹਨ। ਸੋ ਕੱਲ੍ਹ ਨੂੰ ਇਹਨਾਂ ਨੇ ਲਾਵਾਂ ਦਾ ਵਿਚਾਰ ਕਰਨਾ ਹੈ ਕਿ ਇੱਕ ਲਾਮ ਦਾ ਕੀ ਮਤਲਬ ਹੈ, ਜੋ 4 ਲਾਵਾਂ ਦਾ ਪਾਠ ਹੁੰਦਾ, ਇੱਕ ਲਾਮ ਦਾ ਕੀ ਮਤਲਬ ਹੈ। ਸੋ ਸਾਰਿਆਂ ਨੇ ਇਸੇ ਤਰ੍ਹਾਂ ਆਪ ਵੀ ਆਉਣਾ ਹੈ ਅਤੇ ਨਾਲ ਹੋਰ ਸੰਗਤ ਨੂੰ ਵੀ ਲੈ ਕੇ ਆਉਣਾ ਹੈ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਦੂਜਾ ਕਰ ਕੀਰਤ ਆਖੀਆ ਕਰਤੀ ਕਾ ਹੋਈ ਵਿਚਾਰੂ,
ਤੁਤ ਕਰ ਗਾਓ ਸੋਹਿਲਾ ਸਬਰੋ ਸਜਨਹਾਰੂ ਤੁਮ ਗਾਵੋ ਮਨ ਭੋਗਾ ਸੋਹਿਲਾ ਹੋ ਵਾਰ ਜਿਤ ਸੋਹਿਲਾ ਸਦਾ ਖੋਇ ਰਹਾਉ ਨਿਤ ਨਿਜੜੇ ਸੰਭਾਲਿਆਨ ਦੇਖੇਗਾ ਦੇਵਨਹਾਰ ਤੇਰਾ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਓ ਤੇਲੋ ਦੇਹੋ ਸਜਣਿਆ ਸੀਸੜੀਆਂ ਜੋ ਹੋਵੈ ਸਭ ਸੁਮੇਲ ਘਰ ਕਰਿਓ ਪਹੁੰਚਾ ਸਦਰਿਤ ਪਵਾਨੋ ਸਦਨਹਾਰਾ ਸਿਮਰਿਐ ਨਾਨਕ ਸੀ ਦਿਉਣ ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵਿਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਵਡਾਈ ਤੋਇ ਰਾਉ ਵਿਸ ਵਿੱਚ ਸਿਆ ਘੜੀਆਂ ਪਹਿਰਾ ਤੁਥੀ ਵਾਰੀ ਮਾਹ ਹੋਆ ਸੂਰਜ ਕੋ ਰੁਤ ਰਿਗਨਾਨ ਕਰਤੇ ਕੀਤੇ ਵਿਸਰਾਗ ਤਰਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀ ਭੁਵਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਲਿਆਲੋ ਪਵਨ ਚੌਰੋ ਕਰੇ ਸਗਲ ਬਨ ਰਾਏ ਫਲਨ ਜੋਤੀ ਕੈਸੀ ਆਰਤੀ ਹੋਏ ਭਾਵ ਖੜਨਾ ਤਰਿਆਰ ਤੇ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ ਸਹਿਸ ਤਵਨ ਨਨ ਨੈਨ ਹੈ ਤੋਇ ਕੋ ਸਹਿਸ ਮੂਰਤ ਨਾਨਕ ਤੋਹੀ ਸਹਿਸ ਪਦ ਬਿਮਲਨ ਏਕ ਪਦ ਗਨ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦਾ ਚਰਨ ਸਮੈ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਹ ਬਿਤੁ ਮਨ ਅੰਦਰ ਮੈਂ ਪਿਆਸਾ ਕਿਰਪਾ ਜਲ ਦੇ ਨਾਨਕ ਸਾਰ ਕੋ ਹੋਏ ਜਾਤੇ ਤਰਣਾ ਵਾਸਾ ਰਾਗ ਗੋੜੀ ਪੁਰੀ ਮਹੱਲਾ ਚੌਥਾ। ਕਾਮ ਕ੍ਰੋਧ ਗਰਵ ਭਰਿਆ ਬਿਲ ਸਾਧੂ ਖੰਡ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰੜ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰਨ ਰੋੜਾ ਹੈ ਰਹਾਉ ਸਾਖਤ ਹਰਾ ਸਾ ਨਾ ਜਾਣਿਆ ਤਨੰਤਰੋਂ ਮੈਂ ਕੰਡਾ ਹੈ ਜੋ ਨਿਜ ਰਾਜ ਬੈ ਦੋਹ ਪਾਵੇ ਜਮਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੋਹ ਜਨ ਮਰਨ ਭਵ ਖੰਡਾ ਹੈ ਅਵਨਾਸੀ ਪ੍ਰਭੁ ਪਾਇਆ ਪਰਮੇਸ਼ਰ ਬਹੁ ਸੋਭਣ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੁਰੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਟਲ ਕੀ ਬੇਲਾ ਇਹਾ ਖਾੜ ਚਲੋ ਹਰੜਾ ਅੱਗੇ ਵਸਨ ਸੁਹਿਲਾ ਔਦ ਘਟਾਇ ਜਨ ਸਰਹਿ ਨਾਰੇ ਮਨ ਗੁਰ ਮਿਲ ਕਾਇ ਸਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਾ ਜੁਗਾਏ ਪਿਆ ਵਹਿ ਰਾਸੂ ਅਕਥ ਕਥਾ ਤਨ ਜਾਨੀ ਜਾ ਕੋ ਆਹ ਸੋਈ ਬਿਹਾਜ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖੋ ਬੇਦਾਤੇ ਸ਼ਰਧਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੈ ਮੁਕ ਅੰਤਰ ਜਾਮੀ ਪੁਰਖ ਬੇਦਾਤੇ ਸ਼ਰਧਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੈ ਮੁਕ ਤੁਧ ਆਗੈ ਅਰ